ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਰੋਤਿਓ, ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 21 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਮਰਾ, ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ, ਰੈਂਟਨ, ਵਾਸ਼ਿੰਗਟਨ, ਓਂਕਾਰ ਸਿੰਘ, ਫਰੈਜ਼ਨੋ, ਸਰਬਜੀਤ ਸਿੰਘ, ਲੰਡਨ ਗੈਸ ਐਂਡ ਫੂਡ, ਐਲਕੋ, ਨੋਵਾਡਾ, ਕਰਮਵੀਰ ਸਿੰਘ, ਟਰਲੌਕ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਪਾਲ ਸਿੰਘ ਗਿੱਲ, ਸੈਕਰਾਮੈਂਟੋ, ਸੇਵਕ ਸਿੰਘ, ਹੋਲਿਸਟਰ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਕਹਿੰਦੇ ਵੀ ਲਾ ਮੇਕਰਸ ਤੇ ਪਬਲਿਕ ਕਾਫੀ ਲੰਮੇ ਸਮੇਂ ਤੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਟੈਕਸ ਰਿਟਰਨ ਦੇਖਣ ਲਈ ਮੰਗ ਰਹੇ ਸੀ, ਚਾਹੇ ਉਹ ਐਜ਼ ਏ ਪ੍ਰੈਜ਼ੀਡੈਂਟ ਜਾਂ ਪ੍ਰੈਜ਼ੀਡੈਂਟ ਤੋਂ ਪਹਿਲਾਂ ਐਜ਼ ਏ ਇੰਡੀਵਿਜੂਅਲ ਜਾਂ ਕੈਂਡੀਡੇਟ ਵੀ ਸੀਗੇ। ਵਾਰ-ਵਾਰ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਵੀ ਜਿਹੜੇ ਉਹਨਾਂ ਦੇ ਟੈਕਸ ਰਿਟਰਨ ਆ ਉਹ ਰਿਲੀਜ਼ ਨਾ ਕੀਤੇ ਜਾਣ, ਪਰ ਹੁਣ ਇੱਕ ਜਿਹੜੀ ਕਮੇਟੀ ਆ IRS ਓਵਰਸਾਈਟ ਤੇ ਰਾਈਟਿੰਗ ਟੈਕਸ ਪਾਲਿਸੀ ਦੀ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ 2015 ਤੋਂ ਲੈ ਕੇ 2020 ਤੱਕ ਦੇ ਜੋ ਟੈਕਸ ਰਿਟਰਨ ਆ ਉਹ ਕਾਪੀ ਉਹਨਾਂ ਦੇ ਕੋਲ ਪਹੁੰਚ ਚੁੱਕੀ ਹੈਗੀ ਆ, ਤੇ ਕਹਿੰਦੇ ਪਈ ਉਹ ਜਲਦੀ ਹੀ ਜਿਹੜੀ ਆ ਰਿਲੀਜ਼ ਕਰ ਦੇਣਗੇ। ਤੇ ਕਮੇਟੀ ਨੇ ਇਹ ਵੀ ਦੱਸਿਆ ਵੀ IRS ਨੇ ਪ੍ਰੋਪਰਲੀ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਟੈਕਸ ਰਿਟਰਨ ਆ ਉਹਨਾਂ ਨੂੰ ਆਡਿਟ ਨਹੀਂ ਕੀਤਾ ਹੈਗਾ। ਸੋ ਇੱਕ ਹੀ ਮੈਂਡੇਟਰੀ ਆਡਿਟ ਸੀ 2016 ਦਾ ਟੈਕਸ ਰਿਟਰਨ ਜਿਹੜਾ ਉਹਨਾਂ ਨੇ ਕੀਤਾ ਆ, ਤੇ ਉਹ ਵੀ ਜਾ ਕੇ 2019 ਦੇ ਵਿੱਚ ਕੀਤਾ ਹੈਗਾ। ਜੀ, ਇਨਫੈਕਟ ਜਿਹੜਾ ਹਰਜੋਤ ਸਿੰਘ ਜੀ, ਉਸ ਕਮੇਟੀ ਨੇ ਆਲਰੇਡੀ ਇਸ ਨੂੰ ਰਿਲੀਜ਼ ਕਰ ਦਿੱਤਾ ਹੈ ਦੁਨੀਆ ਦੇ ਸਾਹਮਣੇ। ਜਿਹੜੇ ਫੈਡਰਲ ਟੈਕਸਿਸ ਆ ਟਰੰਪ ਹੋਣਾ ਦੇ, ਉਹ ਹੁਣ ਸਾਹਮਣੇ ਆ ਰਹੇ ਨੇ। 2015 ਤੋਂ ਲੈ ਕੇ ਅੱਗੇ ਤੱਕ ਫੁੱਲ ਟਰਮ ਜਿਹੜੀ ਉਹਨਾਂ ਨੇ ਪੂਰੀ ਕੱਢੀ ਸੀਗੀ ਵਾਈਟ ਹਾਊਸ ਦੇ ਵਿੱਚ, ਉਹ ਟੈਕਸ ਰਿਟਰਨ ਸਾਹਮਣੇ ਆ। ਡੋਨਲਡ ਟਰੰਪ ਹੋਣਾ ਨੇ ਆਪਣੇ ਪਹਿਲੇ 3 ਸਾਲਾਂ 'ਚ ਬਤੌਰ ਪ੍ਰੈਜ਼ੀਡੈਂਟ $1.1 ਮਿਲੀਅਨ ਫੈਡਰਲ ਇਨਕਮ ਟੈਕਸ ਭਰਿਆ, ਪਰ 2020 ਦੇ ਵਿੱਚ ਉਹਨਾਂ ਨੇ ਤਕਰੀਬਨ $5 ਮਿਲੀਅਨ ਦਾ ਨੁਕਸਾਨ ਦਿਖਾਉਂਦੇ ਹੋਏ $0 ਜਿਹੜਾ ਆ ਉਹ ਇਨਕਮ ਟੈਕਸ, ਫੈਡਰਲ ਇਨਕਮ ਟੈਕਸ ਜਿਹੜਾ ਉਹ ਭਰਿਆ ਸੀਗਾ। ਸੋ ਇਹ ਲੰਮੀ ਚੌੜੀ ਜਿਹੜੀ ਹਰਜੋਤ ਸਿੰਘ ਜੀ ਚੱਲਦੀ ਰਹੀ ਇਹਨਾਂ ਦੀ ਲੜਾਈ, ਇਹਨਾਂ ਟੈਕਸ ਰਿਟਰਨਸ ਨੂੰ ਪਾਉਣ ਦੇ ਲਈ, ਪਬਲਿਕ ਤੱਕ ਇਨਫੋਰਮੇਸ਼ਨ ਜਿਹੜੀ ਉਹ ਪਹੁੰਚਾਉਣ ਦੇ ਲਈ। ਸੋ ਇਹ ਜਿਹੜੀ ਚੀਜ਼ ਆ ਹੁਣ ਸਾਹਮਣੇ ਜਿਹੜੀ ਉਹ ਆ ਚੁੱਕੀ ਆ। 2015 ਤੋਂ 2020 ਤੱਕ ਦੇ ਜਿਹੜੇ ਉਹਨਾਂ ਦੇ ਟੈਕਸ ਰਿਟਰਨਸ ਆ ਉਹ ਹੁਣ ਜਨਤਕ ਉਹ ਹੋ ਚੁੱਕੇ ਨੇ। ਕਹਿੰਦੇ ਵੀ ਜਦੋਂ ਇਹਨਾਂ ਦੇ ਕਾਰਜਕਾਲ ਦੇ ਵਿੱਚ ਆਏ, ਓਵਲ ਆਫਿਸ ਦੇ ਵਿੱਚ ਆਏ, ਸ਼ੁਰੂਆਤੀ ਦੌਰ ਦੇ ਵਿੱਚ ਇਨਕਮ ਦੇ ਵਿੱਚ ਇਹਨਾਂ ਦੀ ਵਾਧਾ ਵੀ ਹੋਇਆ। ਫੋਰਚੂਨ ਕਹਿੰਦੇ ਇਹਨਾਂ ਦੇ ਚੇਂਜ ਹੋਏ 2018 ਤੋਂ ਬਾਅਦ 'ਚ 24 ਮਿਲੀਅਨ ਐਡਜਸਟਡ ਗ੍ਰੋਸ ਇਨਕਮ ਇਹਨਾਂ ਨੇ ਸ਼ੋਅ ਕੀਤੀ, ਤੇ $1 ਮਿਲੀਅਨ ਉਸ ਦੇ ਉੱਤੇ ਇਹਨਾਂ ਨੇ ਫੈਡਰਲ ਇਨਕਮ ਟੈਕਸ ਉਹ ਭਰਿਆ ਸੀਗਾ। ਪਰ ਕਹਿੰਦੇ ਜਿੱਦਾਂ 2020 ਦੇ ਵਿੱਚ ਕੋਵਿਡ ਜਿਹੜਾ ਆਇਆ, ਇਹਨਾਂ ਦੇ ਫਾਈਨੈਂਸਿਸ ਘਟਣੇ ਸ਼ੁਰੂ ਹੋਏ, ਤੇ $4.8 ਮਿਲੀਅਨ ਦਾ ਜਿਹੜਾ ਲਾਸ ਆ ਓਵਰਆਲ ਟਰੰਪ ਹੋਣਾ ਨੇ ਇਸ ਦੇ ਵਿੱਚ ਉਹਨਾਂ ਨੂੰ ਸ਼ੋਅ ਕੀਤਾ ਉਹਨਾਂ ਨੇ, ਤੇ ਜਿਹੜਾ ਜ਼ੀਰੋ ਟੈਕਸ ਇਨਕਮ ਟੈਕਸ ਜਿਹੜਾ ਆ ਉਹ ਉਸ ਦੇ ਵਿੱਚ ਭਰਿਆ ਹੈਗਾ ਆ। ਸੋ ਹਾਊਸ ਵੇਜ਼ ਐਂਡ ਮੀਨ ਕਮੇਟੀ ਨੇ ਕੱਲ 16 ਦੇ ਮੁਕਾਬਲੇ 24 ਵੋਟਾਂ ਦੇ ਨਾਲ ਇਹਨਾਂ ਦੇ ਇਹ ਦਸਤਾਵੇਜ਼ ਜਨਤਕ ਕਰਨ ਦੇ ਲਈ ਵੋਟ ਉਹ ਪਾਈ ਸੀਗੀ। ਸੋ IRS ਦੇ ਤੋਂ ਜਿਹੜਾ ਇਹ ਡਾਟਾ ਲੈਣ ਦੇ ਲਈ ਸੁਪਰੀਮ ਕੋਰਟ ਤੱਕ ਇਸ ਕਮੇਟੀ ਨੂੰ ਜਿਹੜਾ ਆ ਉਹ ਜਾਣਾ ਪਿਆ ਸੀਗਾ।
ਹੁਣ ਕਿਉਂਕਿ ਟੈਕਸ ਰਿਟਰਨ ਤਾਂ ਲੰਮੇ ਚੌੜੇ ਜਿਹੜੇ ਹੁੰਦੇ ਆ, ਕਿੱਥੇ ਕੀ ਆ, ਕਿੱਦਾਂ ਆ, ਕਿਵੇਂ ਆ, ਉਹ ਸਾਰੀਆਂ ਚੀਜ਼ਾਂ ਹੌਲੀ-ਹੌਲੀ ਜਿਹੜੀਆਂ ਆ ਉਹ ਸਾਹਮਣੇ ਆਉਣਗੀਆਂ। ਪਰ ਲਗਾਤਾਰ ਜਿਹੜੀਆਂ ਕਈ ਨਿਊਜ਼ ਵਾਲੇ ਹੋਰ ਲੋਕ ਆ, ਉਹ ਇਸ ਦਾ ਐਨਾਲਿਸਿਸ ਜਿਹੜਾ ਉਹ ਕਰਨਾ ਸ਼ੁਰੂ ਕਰ ਚੁੱਕੇ ਹੈਗੇ ਆ। ਸੋ ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਟਰੰਪ ਹੋਣਾਂ ਨੇ ਜਿਹੜਾ ਵੈਸਟਚੈਸਟਰ ਕਾਊਂਟੀ ਨਿਊਯਾਰਕ ਦੇ ਵਿੱਚ ਆ, ਜਿਹਨੂੰ ਸੈਵਨ ਸਪ੍ਰਿੰਗਸ ਜਿਹੜਾ ਆਖਦੇ ਆ, ਉਸਨੂੰ ਇਹਨਾਂ ਨੇ ਪਰਸਨਲ ਰੈਜ਼ੀਡੈਂਸ ਵੀ ਪਹਿਲੋਂ ਕਈ ਸਾਲਾਂ ਤੱਕ ਉਸਨੂੰ ਘੋਸ਼ਿਤ ਕਰਕੇ ਰੱਖਿਆ ਸੀਗਾ। ਤੇ ਨਿਊਯਾਰਕ ਟਾਈਮਜ਼ ਨੂੰ 2020 ਦੇ ਵਿੱਚ ਇਹ ਪਤਾ ਲੱਗਾ ਸੀਗਾ ਵੀ ਉਸਨੂੰ ਰੀਕਲਾਸੀਫਾਈ ਕਰਕੇ ਇਹਨਾਂ ਨੇ ਫਿਰ ਇਨਵੈਸਟਮੈਂਟ ਪ੍ਰਾਪਰਟੀ ਦੇ ਵਜੋਂ ਵੀ ਉਹ ਕਰ ਦਿੱਤਾ ਸੀਗਾ। ਸੋ ਹੁਣ ਤੱਕ ਕਹਿੰਦੇ ਵੀ $2.2 ਮਿਲੀਅਨ ਦੇ ਪ੍ਰਾਪਰਟੀ ਟੈਕਸ ਇਹਨਾਂ ਨੇ ਰਾਈਟ ਆਫ ਜਿਹੜੇ ਉਹ ਕੀਤੇ ਆ ਐਜ਼ ਅ ਬਿਜ਼ਨਸ ਐਕਸਪੈਂਸ, ਜਦ ਕਿ ਇੰਡੀਵਿਜੂਅਲਸ ਨੂੰ ਸਿਰਫ ਮੈਕਸਿਮਮ $10,000 ਪ੍ਰਾਪਰਟੀ ਟੈਕਸ ਦੀ ਜਿਹੜੀ ਛੋਟ ਆ ਉਹ ਮਿਲਦੀ ਹੈਗੀ ਆ। ਸੋ IRS ਕਹਿੰਦੇ ਵੀ ਇਸ ਟੈਕਸ ਮੈਨੂਵਰ ਦੇ ਉੱਤੇ ਵੀ ਹੁਣ ਜਿਹੜੀ ਉਹ ਦੇਖੇਗੀ ਵੀ ਆਮ ਲੋਕਾਂ ਲਈ 10,000 ਤੇ ਬਿਜ਼ਨਸਿਸ ਐਕਸਪੈਂਸਿਸ ਦੇ ਲਈ $2.2 ਮਿਲੀਅਨ ਦੀ ਰਾਈਟ ਆਫ ਜਿਹੜਾ ਉਹ ਮਿਲ ਜਾਂਦਾ ਆ। ਲਿਖੇ ਤਾਂ ਹੁਣ ਇਹਨਾਂ ਦੇ ਆਪਣੇ ਹੀ ਆ ਸਾਰੇ ਟੈਕਸ ਕੋਡ, ਕੋਈ ਇਸ ਨੂੰ ਕਿਸੇ ਤਰੀਕੇ ਦੇ ਨਾਲ ਵਰਤਦਾ ਹੈ, ਕੋਈ ਕਿਸੇ ਨੂੰ ਪਤਾ ਲੱਗ ਜਾਂਦਾ ਵੀ ਕਿੱਦਾਂ ਲੂਪ ਹੋਲ ਵਰਤਣਾ ਹੈ, ਕਿਸੇ ਨੂੰ ਨਹੀਂ। ਸੋ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਟਰੰਪ ਹੋਣਾ ਦੇ ਜਿਹੜੇ ਟੈਕਸ ਰਿਟਰਨਸ ਆ ਉਹ ਚਰਚਾ ਦਾ ਵਿਸ਼ਾ ਰਹਿਣਗੇ। ਖਾਸ ਕਰਕੇ ਹੁਣ ਕ੍ਰਿਸਮਸ ਦੇ ਉੱਤੇ ਕਈ ਪਰਿਵਾਰਾਂ ਨੇ ਮਿਲ ਕੇ ਬੈਠਣਾ ਆ, ਉੱਥੇ ਮੈਨੂੰ ਲੱਗਦਾ ਟੇਬਲਾਂ ਦੇ ਉੱਤੇ ਇਹ ਜਿਹੜੀ ਚਰਚਾ ਆ ਉਹ ਆਮ ਹੋਵੇਗੀ। जी। अगली खबर में चलिए, यूक्रेन ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਜੋ ਆ ਉਹ ਅਮਰੀਕਾ ਆਪਣੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਮਿਲਣ ਆ ਰਹੇ ਹੈਗੇ ਆ ਤੇ ਆਲਰੇਡੀ ਉਹ ਯੂਐਸ ਦਾ ਜੋ ਮਿਲਟਰੀ ਦਾ ਪਲੇਨ ਆ ਉਹਦੇ ਵਿੱਚ ਚੜ ਗਏ ਤੇ ਉਹ ਛੇਤੀ ਹੀ ਇੱਥੇ ਪਹੁੰਚਣ ਵਾਲੇ ਆ। 300 ਦਿਨ ਹੋ ਗਏ ਆ ਜਦੋਂ ਤੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ ਆ। ਯੂਐਸ ਸਭ ਤੋਂ ਵੱਡਾ ਇੰਟਰਨੈਸ਼ਨਲ ਪਾਰਟਨਰ ਬਣਿਆ ਹੈਗਾ ਯੂਕਰੇਨ ਦਾ, ਮਿਲਟਰੀ ਤੇ ਇਕਨੋਮਿਕ ਅਸਿਸਟੈਂਸ ਦੇ ਮਾਮਲੇ ਦੇ ਵਿੱਚ ਦੇਖਿਆ ਜਾਵੇ। ਪੋਲੈਂਡ ਤੱਕ ਉਹ ਟ੍ਰੇਨ 'ਚ ਗਏ ਆ ਤੇ ਪੋਲੈਂਡ ਤੋਂ ਜ਼ੈਲੈਂਸਕੀ ਜੋ ਆ ਵਾਸ਼ਿੰਗਟਨ ਅਮਰੀਕਨ ਮਿਲਟਰੀ ਦਾ ਜੋ 에ਅਰਕ੍ਰਾਫਟ ਆ ਉਹਦੇ ਵਿੱਚ ਪਹੁੰਚਣਗੇ ਤੇ ਉਹ ਤੋਂ ਬਾਅਦ ਉਹ ਓਵਲ ਆਫਿਸ ਬਾਅਦ ਦੁਪਹਿਰ ਪਹੁੰਚਣਗੇ, ਗੱਲਬਾਤ ਕਰਨਗੇ ਯੂਐਸ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਨਾਲ। ਤੇ $2 ਬਿਲੀਅਨ ਆਲਰੇਡੀ ਐਡੀਸ਼ਨਲ ਅਸਿਸਟੈਂਸ ਯੂਕਰੇਨ ਨੂੰ ਯੂਐਸਏ ਨੇ ਭੇਜ ਦਿੱਤੀ ਹੈਗੀ ਆ ਤਾਂ ਕਿ ਉਹ ਆਪਣਾ ਸਫਿਸਟੀਕੇਟਡ ਨਿਊ ਏਅਰ ਡਿਫੈਂਸ ਸਿਸਟਮ ਉਸ ਨੂੰ ਸੈਟਅਪ ਕਰ ਸਕਣ। ਯੂਕਰੇਨੀਅਨ ਲੀਡਰ ਦੀ ਵਾਸ਼ਿੰਗਟਨ 'ਚ ਜਿਹੜੀ ਆ ਇਹ ਜੋ ਫੇਰੀ ਆ 10 ਮਹੀਨਿਆਂ ਬਾਅਦ ਆਪਾਂ ਕਹਿ ਸਕਦੇ ਹਾਂ ਜਦ ਦਾ ਉੱਥੇ ਜੰਗ ਲੱਗਿਆ, ਬੜਾ ਨੁਕਸਾਨ ਹੋ ਚੁੱਕਾ ਯੂਕਰੇਨ ਦੇ ਵਿੱਚ, ਜਾਨਾਂ ਦਾ ਤੇ ਪ੍ਰਾਪਰਟੀ ਦਾ ਉਹ ਆਪਾਂ ਦੇਖਿਆ ਹੀ ਆ ਕਿੰਨਾ ਜ਼ਿਆਦੇ ਆ। ਪਰ ਯੂਕਰੇਨ ਨੇ ਕਾਫੀ ਟੱਕਰ ਜਿਹੜੀ ਆ ਉਹ ਰਸ਼ੀਆ ਨੂੰ ਦਿੱਤੀ ਆ ਕਿਉਂਕਿ ਬਹੁਤ ਸਾਰੇ ਮੁਲਕਾਂ ਨੇ ਉਹਨਾਂ ਦੀ ਜਿਹੜੀ ਆ ਮਿਲਟਰੀ ਵਾਈਜ਼ ਜਿਹੜੀ ਸਪੋਰਟ ਕੀਤੀ ਆ, ਪਰ ਲੋਕ ਜਿਹੜੇ ਆ ਉਹ ਆਪ ਲੜ ਰਹੇ ਹੈਗੇ ਆ। ਇਹ ਇੱਕ ਤਰ੍ਹਾਂ ਦੇ ਨਾਲ ਸਰਪ੍ਰਾਈਜ਼ ਵਿਜ਼ਿਟ ਵੀ ਹੈਗੀ ਆ ਤੇ ਰਸ਼ੀਆ ਵਾਲੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਆ, ਇਹ ਆਉਣ ਵਾਲੀ ਸਟੇਟਮੈਂਟ ਜਿਹੜੀ ਉੱਥੇ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਵੱਲੋਂ ਆਊਗੀ ਉਹ ਤੋਂ ਪਤਾ ਚੱਲੂਗਾ। ਪਰ ਅੱਜ ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ ਉਹਨਾਂ ਦੀ ਮੀਟਿੰਗ ਸਾਡੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਨਾਲ ਹੋਵੇਗੀ। ਜੀ ਬਿਲਕੁਲ ਹਰਜੋਤ ਸਿੰਘ ਜੀ, ਇੱਕ ਪਾਸੇ ਜਿਹੜਾ ਨਵਾਂ ਗਵਰਨਮੈਂਟ ਫੰਡਿੰਗ ਦਾ ਜਿਹੜਾ ਬਿੱਲ ਆ ਜਿਹੜਾ ਕਿ ਕ੍ਰਿਸਮਸ ਤੋਂ ਪਹਿਲਾਂ ਪਾਸ ਕਰਨ ਦੇ ਇੱਛੁਕ ਨੇ ਜਿਹੜੇ ਲਾਅ ਮੇਕਰਸ ਆ, ਖਾਸ ਕਰਕੇ ਡੈਮੋਕ੍ਰੇਟ ਪਾਰਟੀ ਵਾਲੇ, ਤੇ ਉਸੇ ਦੇ ਵਿੱਚ $45 ਬਿਲੀਅਨ ਦੀ ਜਿਹੜੀ ਹੋਰ ਫੰਡਿੰਗ ਆ ਯੂਕਰੇਨ ਦੇ ਲਈ ਆ ਉਹ ਅਪ ਫਾਰ ਡਿਬੇਟ ਆ। ਉਸ ਦੇ ਉੱਤੇ ਡਿਬੇਟ ਜਿਹੜੀ ਉਹ ਹੋਣੀ ਆ ਤੇ ਉਸੇ ਦੌਰਾਨ ਜ਼ੈਲੈਂਸਕੀ ਦਾ ਅਮਰੀਕਾ ਦੌਰਾ ਆ ਤੇ ਇੱਥੇ ਰਾਸ਼ਟਰਪਤੀ ਦੇ ਨਾਲ ਇਹਨਾਂ ਨੇ ਮਿਲਣਾ ਆ ਤੇ ਹੋ ਸਕਦਾ ਵੀ ਕਾਂਗਰਸ ਦੇ ਹੋਰ ਮੈਂਬਰਸ ਦੇ ਨਾਲ ਵੀ ਉਹਨਾਂ ਦੀ ਜਿਹੜੀ ਮੁਲਾਕਾਤ ਆ ਉਹ ਹੋਊਗੀ। ਸੋ ਏਅਰ ਡਿਫੈਂਸ ਸਿਸਟਮ ਜਿਹੜਾ ਸਫਿਸਟੀਕੇਟਡ ਆ ਉਸ ਨੂੰ ਯੂਕਰੇਨ ਦੇ ਵਿੱਚ ਘੱਲਣ ਬਾਰੇ ਅਮਰੀਕਾ ਦੇ ਵਿੱਚ ਇਸ ਟਾਈਮ ਜਿਹੜੀ ਚਰਚਾ ਆ ਉਹ ਚੱਲ ਰਹੀ ਹੈਗੀ ਆ। ਸੋ ਹੁਣ ਦੇਖੋ ਕੀ ਹੁੰਦਾ ਆ। ਮੇ ਬੀ ਇਹ ਵੀ ਹੋ ਸਕੇ, ਇਹ ਵੀ ਹੋ ਜਾਵੇ ਵੀ ਕਾਂਗਰਸ ਨੂੰ ਸੰਬੋਧਨ ਕਰਨ ਦਾ ਮੌਕਾ ਜਿਹੜਾ ਜ਼ੈਲੈਂਸਕੀ ਆ ਉਸ ਨੂੰ ਵੀ ਜਿਹੜਾ ਉਹ ਮਿਲ ਜਾਵੇ। ਇਹ ਸਰਪ੍ਰਾਈਜ਼ ਵਿਜ਼ਿਟ ਇੱਕ ਹਿਸਾਬ ਦੇ ਨਾਲ ਦੇਖੀ ਜਿਹੜੀ ਉਹ ਜਾ ਰਹੀ ਆ ਕਿਉਂਕਿ ਕੱਲ ਹੀ ਜਿਹੜੀ ਇਸ ਦੀ ਖਬਰ ਆ ਉਹ ਆਈ ਸੀ 11 ਦਸੰਬਰ ਨੂੰ। ਉੱਦਾਂ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦੇ ਨਾਲ ਪ੍ਰੈਜ਼ੀਡੈਂਟ
ਬਾਈਡਨ ਦੀ ਜਿਹੜੀ ਫ਼ੋਨ ਕਾਲ ਜਿਹੜੀ ਉਹ ਹੋਈ ਸੀ ਤੇ ਉਸੇ ਤੋਂ ਬਾਅਦ 'ਚ 1 ਵੀਕ ਬਾਅਦ ਦੇ ਵਿੱਚ ਫਾਰਮਲ ਇਨਵੀਟੇਸ਼ਨ ਜ਼ੈਲੈਂਸਕੀ ਨੂੰ ਘੱਲਿਆ ਗਿਆ ਸੀਗਾ ਤੇ ਉਸਨੇ ਅਸੈਪਟ ਜਿਹੜਾ ਆ ਉਹ ਕਰ ਲਿਆ ਸੀਗਾ ਤੇ ਕਹਿੰਦੇ ਵੀ ਉਹ ਬਹੁਤ ਉਤਸੁਕ ਆ ਅਮਰੀਕਾ ਨੂੰ ਜਿਹੜਾ ਉਹ ਵਿਜ਼ਿਟ ਕਰਨ ਦੇ ਲਈ ਤੇ ਹੁਣ ਦੇਖੋ ਅੱਗੇ ਜਿਹੜਾ ਇਸ ਦੇ ਵਿੱਚ ਕੀ ਜਿਹੜਾ ਇਹਦੇ ਵਿੱਚ ਬਣੂਗਾ। ਜਦੋਂ ਤੋਂ ਜੰਗ ਸ਼ੁਰੂ ਹੋਈ ਆ ਜ਼ੈਲੈਂਸਕੀ ਪਹਿਲੀ ਵਾਰੀ ਯੂਕਰੇਨ ਨੂੰ ਛੱਡ ਕੇ ਕਿਸੇ ਬਾਹਰਲੇ ਮੁਲਕ ਦੇ ਵਿੱਚ ਉਹ ਜਾ ਰਿਹਾ ਹੈਗਾ ਆ। ਸੋ ਪੈਟਰੀਓਟ ਜਿਹੜੀਆਂ ਮਿਜ਼ਾਈਲ ਸਿਸਟਮ ਆ, ਸਰਫੇਸ ਟੂ ਏਅਰ ਮਿਜ਼ਾਈਲ ਸਿਸਟਮ ਆ, ਉਹ ਇਸ ਜਿਹੜੇ $2 ਬਿਲੀਅਨ ਦੇ ਪੈਕੇਜ ਦੇ ਵਿੱਚ ਇਨਕਲੂਡ ਜਿਹੜੀਆਂ ਆ ਉਹ ਕੀਤੀਆਂ ਜਾ ਰਹੀਆਂ ਆ। ਬੀਤੇ ਦਿਨਾਂ ਦੇ ਵਿੱਚ ਪੁਤਿਨ ਨੇ ਉੱਧਰੋਂ ਰੂਸ ਦੇ ਵਿੱਚ ਇਹ ਬਿਆਨ ਜਿਹੜਾ ਦਿੱਤਾ ਸੀਗਾ ਵੀ ਨਾਟੋ ਵਾਲੇ ਬੇਸਿਕਲੀ ਉਹਦੇ ਮੁਲਕ ਦੇ ਦੁਸ਼ਮਣ ਆ ਤੇ ਉਹਨਾਂ ਉੱਤੇ ਹਮਲਾ ਕਰਨ ਬਾਰੇ ਜਿਹੜਾ ਉਹ ਸੋਚਿਆ ਜਾ ਸਕਦਾ ਹੈ। ਸੋ ਹੁਣ ਇੱਦਾਂ ਦੇ ਬਿਆਨ ਜਿਹੜੇ ਉੱਧਰੋਂ ਵੀ ਆ ਰਹੇ ਆ। ਜ਼ੈਲੈਂਸਕੀ ਨੇ ਅਮਰੀਕਾ ਦੇ ਵਿੱਚ ਵਿਜ਼ਿਟ ਕਰਨੀ ਆ। ਮਲਟੀ ਬਿਲੀਅਨ ਡਾਲਰ ਜਿਹੜੇ ਯੂਕਰੇਨ ਨੂੰ ਇੱਕ ਵਾਰੀ ਫਿਰ ਦੇਣ ਦੇ ਵੱਲ ਨੂੰ ਅਮਰੀਕਾ ਦੇ ਵਿੱਚ ਚਰਚਾ ਜਿਹੜੀ ਲਾਅ ਮੇਕਰ 'ਚ ਹੋ ਰਹੀ ਆ। ਸੋ ਲੈਟਸ ਸੀ ਅੱਗੇ ਕੀ ਬਣਦਾ ਆ। ਪਰ ਇਹ ਜਿਹੜੀ ਵਿੰਟਰ ਆ ਰਹੀ ਆ ਉੱਥੇ ਜਿਹੜੀ ਕਿ ਆ ਹੀ ਚੁੱਕੀ ਆ, ਉਹਦੇ ਵਿੱਚ ਉੱਥੋਂ ਦੇ ਲੋਕਾਂ ਦਾ ਹਾਲ ਇਸ ਟਾਈਮ ਕਾਫੀ ਮੰਦਾ ਬਣਿਆ ਪਿਆ ਹੈ ਕਿਉਂਕਿ ਬਿਜਲੀ ਵਗੈਰਾ ਉਹ ਸਾਰਾ ਕੁਛ ਉੱਥੇ ਬੰਦ ਪਿਆ। ਜੀ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਇੱਕ ਬੜੀ ਸ਼ੌਕਿੰਗ ਨਿਊਜ਼ ਆ ਰਹੀ ਆ। ਕਹਿੰਦੇ ਪਏ 8 ਟੀਨ ਗਰਲਸ ਜਿਨ੍ਹਾਂ ਦੀ ਉਮਰ ਜਿਨ੍ਹਾਂ ਦੀ 3 ਜਾਣਿਆਂ ਦੀ ਉਮਰ 13 ਸਾਲ ਆ, 3 ਦੀ 14 ਸਾਲ ਤੇ 2 ਜਾਣਿਆਂ ਦੀ 16 ਸਾਲ ਆ। ਉਹਨਾਂ ਨੂੰ ਚਾਰਜ ਕੀਤਾ ਗਿਆ ਵੀ ਉਹਨਾਂ ਨੇ ਇੱਕ 59 ਸਾਲਾਂ ਦੇ ਮੈਨ ਨੂੰ ਬੰਦੇ ਨੂੰ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ ਹੈਗਾ। ਇਹ ਟੋਰਾਂਟੋ ਦੀ ਪੁਲਿਸ ਨੇ ਦੱਸਿਆ ਆ। ਇਨਵੈਸਟੀਗੇਟਰਸ ਨੇ ਇਹ ਦੱਸਿਆ ਵੀ ਇਹ ਸਾਰੀਆਂ ਜਿਹੜੀਆਂ ਬੱਚੀਆਂ ਸੀਗੀਆਂ 16 ਸਾਲ ਤੋਂ ਥੱਲੇ ਵਾਲੀਆਂ ਲੜਕੀਆਂ ਆ, ਇਹ ਸੋਸ਼ਲ ਸਾਈਟ ਦੇ ਰਾਹੀਂ ਇਸ 59 ਸਾਲਾਂ ਦੇ ਬੰਦੇ ਨੂੰ ਮਿਲੀਆਂ ਤੇ ਟੋਰਾਂਟੋ ਦੀ ਪੁਲਿਸ ਸਰਵਿਸ ਦੇ ਹੋਮੋਸਾਈਡ ਸਕੁਐਡ ਨੇ ਦੱਸਿਆ ਤੇ ਇਹ ਜੋ ਲੜਕੀਆਂ ਸੀਗੀਆਂ ਇਹਨਾਂ ਨੇ ਉਸ ਬੰਦੇ ਨੂੰ ਮਿਲ ਕੇ ਉਹਦੇ ਘਰ ਦੇ ਵਿੱਚ ਚਾਕੂ ਮਾਰ ਕੇ ਜਿਹੜਾ ਮਾਰ ਦਿੱਤਾ ਆ। ਸੋ ਉੱਥੇ ਦੇ ਜਿਹੜੇ ਪੁਲਿਸ ਚੀਫ ਆ ਕਹਿੰਦਾ ਵੀ ਬੜੀ ਸ਼ੌਕਿੰਗ ਨਿਊਜ਼ ਇਸ ਕਰਕੇ ਆ ਵੀ ਜਿਹੜੇ ਕਤਲ ਕਰਨ ਵਾਲੀਆਂ ਆ 3 ਜਾਣਿਆਂ ਦੀ 13 ਸਾਲ ਦੀ ਉਮਰ ਆ, 3 ਦੀ 14 ਆ ਤੇ 2 ਦੀ 16 ਸਾਲ ਆ। ਸੋ ਕਹਿੰਦੇ ਇਸ ਤੋਂ ਪਹਿਲਾਂ ਟੋਰਾਂਟੋ ਦੇ ਵਿੱਚ ਕਈ ਸਾਲ ਪਹਿਲਾਂ ਇੱਕ ਯੰਗ ਜਿਹੜੇ ਟੀਨ ਬੁਆਏ ਸੀ ਉਹਨਾਂ ਨੇ ਇਦਾਂ ਦਾ ਕਤਲ ਕੀਤਾ ਸੀ, ਪਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਦਾਂ ਦਾ ਕਤਲ ਆ ਉਹ ਬੜਾ ਸ਼ੌਕ ਵੇਵਸ ਆ ਪੁਲਿਸ ਦੇ ਵਿੱਚ ਵੀ ਇੰਨੀ ਛੋਟੀ ਉਮਰ ਦੇ ਜਿਹੜੇ ਕੁੜੀਆਂ ਆ ਇਹ ਕਤਲ ਕਰ ਸਕਦੀਆਂ ਹੈਗੀਆਂ। ਜੀ ਇਸ ਖਬਰ ਨੇ ਸਾਰਿਆਂ ਨੂੰ ਹੀ ਜਿਹੜਾ ਆ ਝੰਜੋੜ ਕੇ ਜਿਹੜਾ ਉਹ ਰੱਖ ਦਿੱਤਾ ਹੈ ਵੀ ਅੱਗੇ ਕੀ ਕਿੱਧਰਲੇ ਪਾਸੇ ਤੱਕ ਜਿਹੜਾ ਇਹ ਕੰਮ ਆ ਉਹ ਜਾ ਰਿਹਾ ਹੈਗਾ। ਸੈਮ ਬੈਂਕਮੈਨ ਫਰਾਈਡ FTX ਦਾ ਵਿਵਾਦਗ੍ਰਸਤ ਜਿਹੜਾ CEO ਜਿਹੜਾ ਇਸ ਟਾਈਮ ਹਿਰਾਸਤ ਦੇ ਵਿੱਚ ਆ, ਉਹ ਬੇਲ ਡੀਲ ਜਿਹੜਾ ਆ ਉਹ ਲੱਭਣ ਦੀ ਕੋਸ਼ਿਸ਼ ਕਰ ਰਿਹਾ ਆ, ਜਦ ਕਿ ਉਸ ਨੂੰ ਹਵਾਲਗਿਰੀ ਆ ਅਮਰੀਕਾ ਨੂੰ ਦੇਣ ਦੀਆਂ ਤਿਆਰੀਆਂ ਵੀ ਨਾਲ ਦੇ ਨਾਲ ਚੱਲ ਰਹੀਆਂ ਹੈਗੀਆਂ ਆ। ਉਸ ਦੇ ਜਿਹੜੇ ਲਾਇਰਸ ਆ ਉਹ ਨੈਗੋਸ਼ੀਏਟ ਕਰ ਰਹੇ ਆ ਫੈਡਰਲ ਪ੍ਰੋਸੀਕਿਊਟਰਸ ਦੇ ਨਾਲ ਨਿਊਯਾਰਕ ਦੇ ਵਿੱਚ ਵੀ ਬੇਲ ਅਰੇਂਜਮੈਂਟ ਵੀ ਉਸ ਦੀ ਕੀਤੀ ਜਾਵੇ ਤਾਂ ਜੋ ਉਹ ਡਿਟੈਂਸ਼ਨ ਤੋਂ ਉਸ ਨੂੰ ਬਚਾਇਆ ਜਾ ਸਕੇ। FTX ਕ੍ਰਿਪਟੋ ਐਕਸਚੇਂਜ ਦਾ ਜਿਹੜਾ ਫਾਊਂਡਰ ਬੈਂਕਮੈਨ ਫਰਾਈਡ, ਉਸ ਨੇ ਜਿਹੜੀ ਹੁਣ ਬੈਂਕਰਪਟ ਹੋ ਚੁੱਕੀ ਇਹਦੀ ਕੰਪਨੀ ਆ, ਇੱਕ ਵੱਡੇ ਲਗਜ਼ਰੀ ਕੰਪਾਊਂਡ ਬਹਾਮਸ ਦੇ ਵਿੱਚ ਜਿੱਥੋਂ ਇਹ ਰਨ ਕਰ ਰਿਹਾ ਸੀਗਾ, ਉੱਥੋਂ ਕਹਿੰਦੇ ਵੀ ਅੱਜ ਜਿਹੜਾ ਆ ਉਸ ਨੂੰ ਅਮਰੀਕਾ ਦੇ ਵਿੱਚ ਲਿਆਇਆ ਜਾ ਸਕਦਾ ਆ। ਹੀਅਰਿੰਗ ਜਦੋਂ ਹੋਈ ਆ, ਉਸਦੇ ਜਿਹੜੇ ਲਾਇਰ ਬਹਾਮਸ ਸੀਗੇ ਦੇ ਵਿੱਚ ਸੀਗੇ, ਉਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਅਦਾਲਤ ਨੂੰ ਜਿਹੜਾ ਉਹ ਦੱਸਿਆ ਆ ਵੀ ਉਹ ਹਵਾਲਗਿਰੀ ਅਮਰੀਕਾ ਨੂੰ ਜਾਣ ਦੇ ਲਈ ਮੰਨ ਗਏ, ਐਕਸਟ੍ਰੈਡੀਸ਼ਨ ਦੇ ਲਈ ਉਹ ਮੰਨ ਚੁੱਕਾ ਆ, ਜਿੱਥੇ ਕਿ ਫੈਡਰਲ ਪ੍ਰੋਸੀਕਿਊਟਰਸ ਨੇ ਹੁਣ ਤੱਕ ਦੇ ਸਭ ਤੋਂ ਵੱਡੇ ਫਾਈਨੈਂਸ਼ੀਅਲ ਫਰਾਡ ਦੇ ਲਈ ਉਸ ਨੂੰ ਚਾਰਜ ਕੀਤਾ ਆ ਅਮਰੀਕਾ ਦੇ ਇਤਿਹਾਸ ਦੇ ਵਿੱਚ। ਸੋ ਇਹ ਹੁਣ ਦੇਖੋ ਕੀ ਹੁੰਦਾ। ਕਹਿੰਦੇ ਹਾਲਾਤ ਉਹਦੇ ਕਾਫੀ ਮਾੜੇ ਸੀਗੇ, ਉਹਨੂੰ ਪਤਾ ਹੈ ਵੀ ਆ ਕੇ ਕੋਈ ਬਹੁਤਾ ਚੰਗੇ ਹਾਲਾਤ ਆ ਉਹ ਨਹੀਂ ਰਹਿਣ ਵਾਲੇ। 30 ਸਾਲਾਂ ਦਾ ਬੈਂਕਮੈਨ ਫਰਾਈਡ, ਜਿੱਥੇ ਇੱਕ ਟਾਈਮ ਦੇ ਉੱਤੇ ਬਿਲੀਅਨੇਰ ਉਹ ਬਣ ਰਿਹਾ ਸੀਗਾ, ਰਾਤੋਂ ਰਾਤ ਕੰਪਨੀ ਦਾ ਭੱਠਾ ਜਿਹੜਾ ਉਹ ਬਿਠਾਇਆ ਬੈਠ ਗਿਆ ਤੇ ਫਿਰ ਹੁਣ ਸਾਰਾ ਕੁਛ ਉਹ ਲੂਜ਼ ਕਰ ਰਿਹਾ। ਕਹਿੰਦੇ ਇੱਕ ਹੁਣ ਲਿਫਾਫੇ ਦੇ ਵਿੱਚ ਬੈਗ ਦੇ ਵਿੱਚ ਆਪਣੀਆਂ ਬਿਲੋਂਗਿੰਗਸ ਲੈ ਕੇ ਉਸ ਹੀਅਰਿੰਗ ਦੇ ਵਿੱਚ ਪਹੁੰਚਿਆ ਸੀ
ਕਿੱਥੇ ਅਰਬਾਂਪਤੀ, ਖਰਬਾਂਪਤੀ, ਬਿਲੀਅਨੇਰ ਜਿਹੜਾ ਬੰਦਾ ਆ, ਉਸ ਦੇ ਹੁਣ ਇਹ ਹਾਲਾਤ ਬਣੇ ਆ। ਹੁਣ ਵੱਡੀ ਗੱਲ ਇਹ ਹੋਊਗੀ ਹਰਜੋਤ ਸਿੰਘ ਜੀ ਵੀ ਇੱਥੇ ਆ ਕੇ ਕਿਹੜੀ ਡੀਲ ਜਿਹੜੇ ਫੈਡਰਲ ਪ੍ਰੋਸੀਕਿਊਟਰਸ ਵੀ ਇਸ ਦੇ ਨਾਲ ਉਹ ਬਣਾਉਂਦੇ ਆ ਤੇ ਕਹਿੰਦੇ ਵੀ ਇਹਨੂੰ ਹਫ਼ਤਾ ਕੁ ਡੇਢ ਕੁ ਹੋ ਗਿਆ ਆ ਜਦੋਂ ਤੋਂ ਇਹਨੂੰ ਬਹਾਮਸ 'ਚ ਗ੍ਰਿਫਤਾਰ ਕੀਤਾ ਗਿਆ ਆ ਤੇ ਉੱਥੇ ਇਸ ਨੂੰ ਹਿਰਾਸਤ ਦੇ ਵਿੱਚ ਪ੍ਰਿਜ਼ਨ ਦੇ ਵਿੱਚ ਹੀ ਰੱਖਿਆ ਗਿਆ ਸੀਗਾ, ਜਿੱਥੇ ਕਿ ਅਮਰੀਕਾ ਵਾਲੇ ਕਹਿ ਰਹੇ ਆ ਵੀ ਉਹ ਜਿਹੜੀ ਪ੍ਰਿਜ਼ਨ ਆ ਬੜੀ ਓਵਰ ਕਰਾਊਡਡ, ਗੰਦੀ ਤੇ ਰੈਗੂਲਰ ਜਿਹੜੀ ਮੈਡੀਕਲ ਕੇਅਰ ਆ ਉਹ ਵੀ ਉੱਥੇ ਮਿਲਦੀ ਨਹੀਂ ਹੈਗੀ। ਸੋ ਮੈਨੂੰ ਲੱਗਦਾ ਇਸੇ ਚੀਜ਼ ਦੇ ਚੱਲਦਿਆਂ ਉਹ ਕਹਿੰਦਾ ਵੀ ਚੱਲ ਇਹਨਾਂ ਨਾਲੋਂ ਤਾਂ ਅਮਰੀਕਾ 'ਚ ਹੀ ਚੰਗੇ ਆ। ਜੀ। ਅਗਲੀ ਖਬਰ ਅਫਗਾਨਿਸਤਾਨ ਤੋਂ ਆ ਰਹੀ ਹੈ, ਜਿੱਥੇ ਤਾਲਿਬਾਨ ਨੇ ਲੇਡੀਜ਼ ਨੂੰ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਤੋਂ ਬੈਨ ਕਰ ਦਿੱਤਾ ਹੈ ਤੇ ਇਸ ਬੈਨ ਨੂੰ ਲੈ ਕੇ ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਦਾ ਵਿਰੋਧ ਹੋ ਰਿਹਾ ਹੈਗਾ ਆ। ਹਾਇਰ ਐਜੂਕੇਸ਼ਨ ਮਿਨਿਸਟਰ ਨੇ ਅਨਾਉਂਸ ਕੀਤਾ ਹੈ ਵੀ ਉਹ ਜਿਹੜੀ ਬੱਚੀਆਂ ਦੀ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀ ਪਾਲਿਸੀ ਸੀ, ਉਸ ਨੂੰ ਅਸੀਂ ਵਾਪਸ ਲੈ ਲਿਆ, ਉਹਦੀ ਰਿਗਰੈਸ਼ਨ ਕਰ ਲਈ ਹੈਗੀ ਆ ਤੇ ਪਹਿਲਾਂ ਹੀ ਜੋ ਬੱਚੀਆਂ ਆ ਉਹਨਾਂ ਨੂੰ ਸੈਕੰਡਰੀ ਸਕੂਲ ਦੇ ਵਿੱਚ ਵੀ ਪੜ੍ਹਨ ਤੋਂ ਬੈਨ ਕਰ ਦਿੱਤਾ ਗਿਆ ਹੈਗਾ। ਕੁਛ ਲੇਡੀਜ਼ ਨੇ ਪ੍ਰੋਟੈਸਟ ਵੀ ਕੀਤਾ ਕਾਬਲ ਦੀਆਂ ਸੜਕਾਂ ਦੇ ਵਿੱਚ ਤੇ ਉਹਨਾਂ ਨੂੰ ਜਲਦੀ ਹੀ ਜੋ ਤਾਲਿਬਾਨ ਵਾਲੇ ਆ ਉਹਨਾਂ ਨੇ ਉੱਥੋਂ ਖਦੇੜ ਦਿੱਤਾ ਹੈਗਾ ਆ। ਫੀਮੇਲ ਸਟੂਡੈਂਟਸ ਇਹ ਕਹਿੰਦੀਆਂ ਆ ਵੀ ਸਾਡਾ ਇੱਕ ਤਰ੍ਹਾਂ ਦੇ ਨਾਲ ਜਿਹੜਾ ਪੁਲ ਸੀਗਾ ਇਹ ਫਿਊਚਰ ਦੇ ਲਈ ਇਸ ਨੂੰ ਟੋਟਲੀ ਬੰਦ ਕਰ ਦਿੱਤਾ ਗਿਆ ਹੈ ਵੀ ਅਸੀਂ ਕਿਸ ਤਰ੍ਹਾਂ ਜਿਹੜਾ ਆ ਇਹ ਰਿਐਕਟ ਕਰ ਸਕਦੇ ਹੈਗੇ ਆ। ਯੂਐਨ ਦੇ ਸਪੈਸ਼ਲ ਰੈਪਟਿਓਰ ਅਫਗਾਨਿਸਤਾਨ ਦੇ ਜੋ ਹੈਗੇ ਆ ਕਹਿੰਦੇ ਵੀ ਇਹ ਬਹੁਤ ਮਾੜੀ ਗੱਲ ਆ, ਇਹ ਵਾਇਲੇਸ਼ਨ ਹੈਗੀ ਹੈ ਇਕੁਅਲ ਐਜੂਕੇਸ਼ਨ ਜਿਹੜੀ ਆ ਉਹ ਸਾਰਿਆਂ 'ਚ ਹੋਣੀ ਚਾਹੀਦੀ ਆ। ਜੇ ਜੀ। ਲੇਡੀਜ਼ ਨੂੰ ਅਫਗਾਨਿਸਤਾਨ ਦੀ ਸੁਸਾਇਟੀ ਤੋਂ ਤੁਸੀਂ ਬਾਹਰ ਕਰ ਦਿੰਦੇ ਆ ਤੇ ਇਹ ਮੁਲਕ ਦੇ ਲਈ ਸਹੀ ਨਹੀਂ ਹੋਊਗਾ। ਤੇ ਤਾਲਿਬਾਨ ਕੈਨ ਨਾਟ ਐਕਸਪੈਕਟ ਕਹਿੰਦੇ ਵੀ ਅਸੀਂ ਇੰਟਰਨੈਸ਼ਨਲ ਕਮੇਟੀ ਦਾ ਕੋਈ ਧਿਆਨ ਧੂਨ ਨਹੀਂ ਕਰਦੇ ਹੈਗੇ। ਆਪਾਂ ਦੇਖਿਆ ਹੀ ਆ ਉਹਨਾਂ ਦੀਆਂ ਕੀ ਜਿਹੜੀਆਂ ਪਾਲਿਸੀਆਂ ਹੈਗੀਆਂ, ਕਿੱਦਾਂ ਉੱਥੇ ਜਿਹੜਾ ਉਹ ਜ਼ੁਲਮ ਵੀ ਕਰਦੇ ਰਹੇ ਹੈਗੇ ਆ। ਪਰ ਇਹ ਮਾੜੀ ਗੱਲ ਆ ਵੀ ਜੋ ਬੱਚੀਆਂ ਨੂੰ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਤੋਂ ਬੰਦ ਕਰ ਦੇਣਾ। ਜੀ, ਜੀ। ਬਿਲਕੁਲ ਹਰਜੋਤ ਸਿੰਘ ਜੀ, ਉੱਥੇ ਆਪਾਂ ਨੂੰ ਪਤਾ ਹੀ ਹੈ ਕੀ ਕੁਛ ਜਿਹੜਾ ਉਹ ਚੱਲਦਾ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪੈਲ ਗ੍ਰਾਂਟਸ ਦੇ ਵਿੱਚ ਕਹਿੰਦੇ ਆ ਵੀ ਵਾਧਾ ਜਿਹੜਾ ਉਹ ਹੋ ਰਿਹਾ ਆ। ਕਹਿੰਦੇ ਵੀ ਇੱਕ ਦਹਾਕੇ ਦੇ ਵਿੱਚ ਹੁਣ ਤੱਕ ਤਾਂ ਸਭ ਤੋਂ ਵੱਡਾ ਇਨਕਰੀਜ਼ ਦੇਖਿਆ ਜਾ ਰਿਹਾ। ਤਕਰੀਬਨ $500 ਤੱਕ ਦਾ ਵਾਧਾ ਹੋਊਗਾ। $7395 ਮੈਕਸਿਮਮ ਜਿਹੜੇ ਵੀ ਪੈਲ ਗ੍ਰਾਂਟ ਜਿਨ੍ਹਾਂ ਨੂੰ ਮਿਲਦੀ ਆ, ਉਹਨਾਂ ਨੂੰ ਅਗਲੇ ਸਾਲ ਦੇ ਵਿੱਚ ਮਿਲ ਸਕਦੇ ਹੈਗੇ ਆ। $1.7 ਟ੍ਰਿਲੀਅਨ ਦੇ ਜਿਹੜੇ ਸਪੈਂਡਿੰਗ ਪੈਕੇਜ ਦੇ ਵਿੱਚ 2023 'ਚ ਇਹ ਵੀ ਇੱਕ ਮੱਦ ਰੱਖੀ ਗਈ ਹੈਗੀ ਆ। ਪਿਛਲੇ ਦਹਾਕੇ ਦੇ ਮੁਕਾਬਲੇ ਹੁਣ ਤੱਕ ਸਭ ਤੋਂ ਵੱਧ ਇਹ ਜਿਹੜਾ ਉਹ ਹੋ ਸਕਦਾ ਆ। ਪਹਿਲਾਂ ਤਾਂ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਇਸ ਤੋਂ ਵੀ ਵੱਧ ਜਿਹੜੀ ਪੈਲ ਗ੍ਰਾਂਟ ਨੂੰ ਰੱਖਣ ਦੀ ਸਿਫਾਰਿਸ਼ ਕੀਤੀ ਸੀ $8670 ਦੇ ਲਈ, ਪਰ 7395 ਦੇ ਉੱਤੇ ਜਾ ਕੇ ਜਿਹੜੇ ਨੀਤੀ ਘਾੜੇ ਆ ਉਹਨਾਂ ਨੇ ਇਸ ਨੂੰ ਲਿਖਿਆ ਹੈਗਾ ਆ। ਜੇ ਦੇਖਿਆ ਜਾਵੇ ਕਹਿੰਦੇ ਵੀ ਕਿੰਨਾ ਲੋਕਾਂ ਨੂੰ, ਕਿਹੜੇ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਪੈਲ ਗ੍ਰਾਂਟਸ ਜਿਹੜੀ ਉਹ ਮਿਲਦੀ ਆ। ਏਸ਼ੀਅਨ ਮੂਲ ਵਾਲੇ 31%, ਜਿਹੜੀ ਬਲੈਕ ਕਮਿਊਨਿਟੀ ਵਾਲੇ 58%, ਹਿਸਪੈਨਿਕ 47% ਤੇ ਜਿਹੜੇ ਵਾਈਟ ਨੇ ਉਹ 32% ਪੈਲ ਗ੍ਰਾਂਟ ਦੇ ਜਿਹੜੇ ਆ ਲਾਭਦਾਰੀ ਜਿਹੜੇ ਉਹ ਬਣਦੇ ਨੇ। ਸੋ ਕਹਿੰਦੇ ਵੀ ਇੱਕ ਪੈਲ ਗ੍ਰਾਂਟ ਜਿਹੜੀਆਂ ਆ ਉਹ ਸਭ ਤੋਂ ਵੱਡਾ ਫਾਈਨੈਂਸ਼ੀਅਲ ਏਡ ਹੈਗੀ ਆ ਜਿਹੜੀਆਂ ਕਾਲਜ ਸਟੂਡੈਂਟਸ ਦੇ ਲਈ। 6 ਮਿਲੀਅਨ ਤੋਂ ਵੱਧ ਸਟੂਡੈਂਟਸ ਨੂੰ 2020 ਦੇ ਵਿੱਚ ਪੈਲ ਗ੍ਰਾਂਟਸ ਜਿਹੜੀਆਂ ਆ ਉਹ ਮਿਲੀਆਂ ਸੀ। ਹਰ ਸਾਲ ਕਾਂਗਰਸ ਹੀ ਡਿਸਾਈਡ ਕਰਦੀ ਆ ਵੀ ਮੈਕਸਿਮਮ ਪੈਲ ਗ੍ਰਾਂਟ ਜਿਹੜੀ ਆ ਉਹ ਕਿੰਨੀ ਦਿੱਤੀ ਜਾ ਸਕਦੀ ਆ। ਤੇ ਜੇ $1.7 ਟ੍ਰਿਲੀਅਨ ਵਾਲਾ ਹਰਜੋਤ ਸਿੰਘ ਜੀ ਪਾਸ ਹੁੰਦਾ ਆ ਸਪੈਂਡਿੰਗ ਬਿੱਲ, ਤਾਂ ਇਹ 2023 ਜਿਹੜੇ ਆ ਅਕੈਡਮਿਕ ਈਅਰ ਦੇ ਲਈ 2023-2024 ਦੇ ਵਿੱਚ ਮੈਕਸਿਮਮ $7395 ਤੱਕ ਦੀ ਗ੍ਰਾਂਟ ਮਿਲ ਸਕਦੀ ਆ ਤੇ ਮਿਨੀਮਮ $740। ਜੀ। ਅਗਲੀ ਖਬਰ ਵੱਲ ਚਲੀਏ। ਆਪਣੀ ਸਟੇਟ ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਹੰਬਲ ਕਾਉਂਟੀ ਦੇ ਵਿੱਚ ਸਟੇਟ ਆਫ ਐਮਰਜੈਂਸੀ ਜਿਹੜੀ ਆ ਉਹ ਡਿਕਲੇਅਰ ਕਰ ਦਿੱਤੀ ਆ। ਕੱਲ ਸ਼ਾਮੀ ਉਹਨੇ ਕੀਤੀ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ 6.4 ਮੈਗਨੀਚਿਊਡ ਦਾ ਜਿਹੜਾ ਭੂਚਾਲ ਆ ਉਹ ਹੰਬਲ ਕਾਉਂਟੀ 'ਚ ਆਇਆ ਸੀ, ਜਿਹਦੇ ਨਾਲ 70,000 ਤੋਂ ਵੱਧ ਲੋਕਾਂ ਦੀ ਬਿਜਲੀ ਚਲ ਗਈ ਸੀ। 72,000 ਐਕਚੁਅਲ ਨੰਬਰ। ਤੇ ਪੀਜੀ&ਈ ਬੜੇ ਤੇਜ਼ੀ ਨਾਲ ਕੰਮ ਕਰ ਰਹੀ ਆ। ਹੁਣ ਅਜੇ ਤੱਕ 14,000 ਲੋਕਾਂ ਕੋਲ ਵਾਪਸ ਬਿਜਲੀ ਗਈ ਹੈਗੀ ਆ। ਸਾਰੇ ਬਿਜ਼ਨੈਸਿਸ, ਫੋਰਚੂਨਾ ਇੱਕ ਟਾਊਨ ਆ ਉੱਥੇ ਬੰਦ ਆ,
2 ਜਣਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ ਤੇ 12 ਤੋਂ ਵੱਧ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਹੋ ਚੁੱਕੇ ਹੈਗੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਗਿਆ ਹੈਗਾ ਆ। ਰੀਓ ਡੈਲ ਕੈਲੀਫੋਰਨੀਆ ਦੇ ਵਿੱਚ ਵੀ ਸਿਚੁਏਸ਼ਨ ਬਾਹਲੀ ਗੁੱਡ ਨਹੀਂ ਹੈ। 2-3 ਜਿਹੜੇ ਟਾਊਨ ਹੈਗੇ ਆ, ਬਿਜ਼ਨੈਸਿਸ ਬੰਦ ਆ, ਕਹਿੰਦੇ ਸਾਈਨ ਲਾਇਓ ਆ ਭਈ ਰੱਬ ਦੀ ਕਿਰਪਾ ਨਾਲ ਆਪਾਂ ਵੀਰਵਾਰ ਨੂੰ ਜਿਹੜਾ ਆ ਉਹ ਬਿਜ਼ਨਸ ਖੋਲਾਂਗੇ। ਕਈਆਂ ਨੇ ਲਾਏ ਆ ਵੀ ਸ਼ੀਸ਼ੇ ਤੋਂ ਬਚ ਕੇ ਰਹੋ, ਕਿਉਂਕਿ ਸ਼ੀਸ਼ੇ ਵਗੈਰਾ ਬਿਲਡਿੰਗਸ ਦੇ ਬਹੁਤ ਜ਼ਿਆਦਾ ਉੱਥੇ ਟੁੱਟ ਗਏ ਸੀਗੇ। ਬਿਲਡਿੰਗਸ ਤੇ ਇਨਫਰਾਸਟ੍ਰਕਚਰਸ ਨੂੰ ਡੈਮੇਜ ਕਾਫੀ ਜ਼ਿਆਦਾ ਹੋਇਆ ਆ, ਜਿਸ ਨੂੰ ਕੈਲੀਫੋਰਨੀਆ ਗਵਰਨਰ ਦੇ ਜੋ ਐਮਰਜੈਂਸੀ ਸਰਵਿਸਿਜ਼ ਦੇ ਆਫਿਸਰਸ ਆ, ਬ੍ਰਾਇਨ ਫਰਗੂਸਨ, ਉਹਨਾਂ ਨੇ ਕਿਹਾ ਵੀ ਅਸੀਂ ਇਹ ਸਾਰਾ ਕੁਝ ਅਸੈਸ ਕਰ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜੀ ਲੋਕਾਂ ਦੀ ਹੈਲਪ ਕਰਨੀ ਹੈਗੀ ਆ। ਓਵਰਆਲ ਦੇਖਿਆ ਜਾਵੇ ਕਾਫੀ ਲੋਕਾਂ ਦਾ ਜਿਹੜਾ ਨੁਕਸਾਨ ਆ ਇਸ ਭੂਚਾਲ 'ਚ ਹੋਇਆ, ਕਿਉਂਕਿ ਕਾਫੀ ਜਿਹੜਾ ਵੱਡੇ ਝਟਕੇ ਵਾਲਾ ਇਹ ਭੂਚਾਲ ਸੀਗਾ। ਜੀ ਬਿਲਕੁਲ, 2 ਜਣਿਆਂ ਦੀ ਮੌਤ ਵੀ ਇਸ ਦੇ ਵਿੱਚ ਆਲਰੇਡੀ ਹੋ ਚੁੱਕੀ ਹੈ। ਹਰਜੋਤ ਸਿੰਘ ਜੀ, ਵਕਤ ਦਾ ਇੱਕ ਜਿਹੜਾ ਉਹ ਬ੍ਰੇਕ ਤੋਂ ਬਾਅਦ ਦੇ ਵਿੱਚ ਇਕੋਨਮੀ ਦੇ ਨਾਲ ਸੰਬੰਧਿਤ ਗੱਲਾਂ ਕਰਾਂਗੇ। ਹੋਮ ਸੇਲਸ ਕਿੱਧਰ ਨੂੰ ਜਾ ਰਹੀਆਂ, ਮਾਰਗੇਜ ਰੇਟਸ ਦਾ ਕੀ ਜਿਹੜਾ ਉਹ ਬਣ ਰਿਹਾ ਆ, ਤੇ ਟਵਿੱਟਰ ਦੀ ਜਿਹੜੀ ਉਥਲ-ਪੁਥਲ ਚੱਲ ਰਹੀ ਆ, ਉਸ ਉੱਤੇ ਵੀ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਜੀ। Bakersfield, 13
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਚੱਲ ਰਿਹਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ ਜੀ। ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚਲੀਏ। ਕੈਲੀਫੋਰਨੀਆ ਤੋਂ ਬਾਅਦ ਆਪਣੀਆਂ ਦੋ ਗੁਆਂਢੀ ਸਟੇਟਾਂ ਓਰੇਗਨ ਤੇ ਵਾਸ਼ਿੰਗਟਨ ਦੋਨਾਂ ਨੇ ਅੱਜ ਅਨਾਉਂਸ ਕਰ ਦਿੱਤਾ ਵੀ 2035 ਚ ਵਿਕਣ ਵਾਲੀਆਂ ਨਵੀਆਂ ਕਾਰਾਂ ਉਹ ਬਿਨਾਂ ਗੈਸ ਤੋਂ ਹੋਣਗੀਆਂ, ਜਾਂ ਤਾਂ ਇਲੈਕਟ੍ਰਿਕ ਹੋਣਗੀਆਂ ਜਾਂ ਜੋ ਵੀ ਆ ਉਹ ਪਲੱਗ ਇਨ ਹਾਈਬ੍ਰਿਡ ਜੋ ਹੋਣਗੀਆਂ ਜਾਂ ਸੈੱਲ ਸਿਸਟਮ ਵਾਲੀਆਂ। ਸੋ ਕੈਲੀਫੋਰਨੀਆ ਦੇ ਨਾਲ ਦੋ ਹੋਰ ਸਟੇਟਾਂ ਦੇ ਜੁੜਨ ਦੇ ਕਾਰਨ ਗੈਸ ਸਟੇਸ਼ਨਾਂ ਦਾ ਕੀ ਫਿਊਚਰ ਹੋਊਗਾ ਆਉਣ ਵਾਲੇ 10 ਸਾਲਾਂ ਬਾਅਦ ਜਾਂ 12 ਸਾਲਾਂ ਬਾਅਦ, ਉਹ ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਹੈਗੇ ਆ। ਜੀ ਓਰੀਗਨ ਡਿਪਾਰਟਮੈਂਟ ਆਫ ਇਨਵਾਇਰਮੈਂਟਲ ਕੁਆਲਿਟੀ ਦੀ ਰਿਪੋਰਟ ਦੇ ਮੁਤਾਬਕ ਕਹਿੰਦੇ 40% ਗ੍ਰੀਨ ਹਾਊਸ ਗੈਸ ਐਮਿਸ਼ਨਸ ਇਹ ਕਾਰਾਂ ਤੋਂ ਹੀ ਆ, ਸਿਰਫ ਸਿੰਗਲ ਸੋਰਸ ਇਹ ਤਾਂ ਹੈਗਾ ਆ। ਤੇ ਬਹੁਤ ਸਾਰੇ ਜਿਹੜੇ ਇਸ ਟਾਈਮ ਦੇ ਉੱਤੇ ਸਬਸਿਡੀਜ਼ ਵੀ ਓਰੀਗਨ ਸਟੇਟ ਦੇ ਵਿੱਚ ਦਿੱਤੀਆਂ ਜਾ ਰਹੀਆਂ। ਕਹਿੰਦੇ ਪਈ ਕਈ ਓਰੀਗਨੀਅਨਸ ਜੋ ਓਰੀਗਨ 'ਚ ਰਹਿਣ ਵਾਲੇ ਆ, ਜੇ ਉਹਨਾਂ ਨੂੰ ਸਟੇਟ ਤੇ ਫੈਡਰਲ ਟੈਕਸ ਇਨਸੈਂਟਿਵ ਉਹਨਾਂ ਦੇ ਦੇਖੇ ਜਾਣ, $15,000 ਤੱਕ ਰੀਬੇਟ ਆ ਉਹਨਾਂ ਨੂੰ ਇਲੈਕਟ੍ਰਿਕ ਵਹੀਕਲਸ ਦੀ ਮਿਲ ਰਹੀ ਹੈਗੀ ਆ। ਇਸ ਸਾਲ ਦਾ ਇਨਫਲੇਸ਼ਨ ਰਿਡਕਸ਼ਨ ਐਕਟ ਜੋ ਪਾਸ ਹੋਇਆ ਕਾਂਗਰਸ ਦੇ ਵਿੱਚ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਸਾਈਨ ਕੀਤਾ ਸੀ, $369 ਬਿਲੀਅਨ ਕਲੀਨ ਐਨਰਜੀ ਤੇ ਕਲਾਈਮੇਟ ਐਕਸ਼ਨ ਦੇ ਉੱਤੇ ਸਪੈਂਡ ਕੀਤਾ ਜਾਊਗਾ। ਸੋ ਇਹ ਕਾਫੀ ਜਿਹੜਾ ਵੱਡਾ ਅਮਾਉਂਟ ਹੈਗਾ ਆ। ਤੇ ਓਰੇਗਨ ਦੇ ਗਵਰਨਰ ਕੇਟ ਬਰਾਊਨ ਨੇ ਇਹ ਕਿਹਾ ਵੀ ਘੱਟੋ ਘੱਟ 2.5 ਲੱਖ ਦੇ ਕਰੀਬ ਰਜਿਸਟਰਡ ਇਲੈਕਟ੍ਰਿਕ ਵਹੀਕਲਸ ਉਹਨਾਂ ਦੀ ਸਟੇਟ ਦੇ ਵਿੱਚ ਸੰਨ 2025 ਤੱਕ ਹੋਣਗੀਆਂ, ਤੇ ਰਾਈਟ ਨਾਓ 50,000 ਆ। ਸੋ ਤੁਸੀਂ ਦੇਖ ਲਓ ਵੀ ਕਹਿੰਦੇ ਵੀ 3 ਸਾਲਾਂ 'ਚ ਆਪਾਂ 2.5 ਲੱਖ ਦੇ ਕਰੀਬ ਇਸ ਸਟੇਟ ਦੇ ਵਿੱਚ ਇਲੈਕਟ੍ਰਿਕ ਵਹੀਕਲਸ ਕਰ ਦੇਣੀਆਂ ਹੈਗੀਆਂ। ਜੀ ਬਿਲਕੁਲ। ਸੋ ਵੈਸਟ ਕੋਸਟ ਸਾਰਾ ਹੀ ਜਿਹੜਾ ਆ ਉਹ ਜ਼ੀਰੋ ਐਮਿਸ਼ਨ ਵਹੀਕਲਸ ਦੇ ਵੱਲ ਨੂੰ 2035 ਤੱਕ ਵੱਧ ਰਿਹਾ ਆ। ਉਹ ਸਟੈਂਡਰਡਸ ਦੇ ਵੱਲ ਨੂੰ ਜਿਹੜਾ ਵੱਧ ਰਿਹਾ ਆ, ਉਹ ਇਲੈਕਟ੍ਰਿਕ ਵੀ ਹੋ ਸਕਦੀਆਂ ਹੈ, ਹਾਈਡਰੋਜਨ ਟੈਕਨੋਲੋਜੀ ਵੀ ਹੋ ਸਕਦੀ ਹੈ। ਬੇਸਿਕਲੀ ਧੂਆਂ ਜਿਹੜੀਆਂ ਹੁਣ ਨਾ ਮਾਰਨ ਵਾਲੀਆਂ ਗੱਡੀਆਂ ਆ, ਉਸ ਦੇ ਵੱਲ ਨੂੰ ਉਹਨਾਂ ਨੇ ਐਲਾਨ ਕੀਤਾ ਆ। ਓਰੀਗਨ ਇਨਵਾਇਰਮੈਂਟਲ ਕੁਆਲਿਟੀ ਕਮਿਸ਼ਨ ਨੇ ਉਹਨਾਂ ਨੇ ਬੀਤੇ ਬੁੱਧਵਾਰ ਜਿਹੜਾ ਇਸ ਦੇ ਉੱਤੇ ਵੋਟ ਕੀਤੀ ਸੀ, ਤੇ ਵਾਸ਼ਿੰਗਟਨ ਡਿਪਾਰਟਮੈਂਟ ਆਫ ਇਕੋਲੋਜੀ ਨੇ ਵੀ ਆਪਣਾ ਜਿਹੜਾ ਆ ਇਹ ਅਪਡੇਟ ਕਰ ਦਿੱਤਾ ਹੈ ਕਲੀਨ ਵਹੀਕਲ ਜਿਹੜਾ ਪ੍ਰੋਗਰਾਮ ਆ। ਸੋ ਉਸ ਦੇ ਜਿਹੜਾ ਉਹ ਲਈ ਸੋ ਜ਼ੀਰੋ ਐਮਿਸ਼ਨਸ ਦੇ ਲਈ 2035 ਇੱਕ ਟੀਚਾ ਈਅਰ ਜਿਹੜਾ ਬੈਂਚਮਾਰਕ ਈਅਰ ਜਿਹੜਾ ਹੁਣ ਬਣਦਾ ਜਾ ਰਿਹਾ ਹੈਗਾ। ਹੁਣ ਇਕੱਲਾ ਕੈਲੀਫੋਰਨੀਆ ਨਹੀਂ, ਹੋਰ ਸੂਬੇ ਵੀ ਇਸ ਦੌੜ ਦੇ ਵਿੱਚ ਆਉਣਾ ਸ਼ੁਰੂ ਹੋ ਚੁੱਕੇ ਆ। ਕੈਲੀਫੋਰਨੀਆ ਜਿਹੜਾ US ਦੇ ਵਿੱਚ ਹਰਜੋਤ ਸਿੰਘ ਜੀ ਇੰਨੀ ਕੁ ਜ਼ਿਆਦਾ ਫੈਂਟਨਲ ਸੀਜ਼ ਕੀਤੀ ਗਈ ਆ 2022 ਦੇ ਵਿੱਚ, ਕਹਿੰਦੇ ਜੇ ਇਕੱਲੇ ਅਮਰੀਕਨ ਨੂੰ ਦੇ ਦਿੱਤੀ ਜਾਵੇ ਤਾਂ ਸਾਰੇ ਹੀ ਮਰ ਜਾਣ। ਇੰਨੀ ਜੀ ਜ਼ਿਆਦਾ ਜਿਹੜੀ ਡਰੱਗ ਆ, ਫੈਡਰਲ ਡਰੱਗ ਏਜੰਟਸ ਨੇ ਜਿਹੜੀ ਆ 2022 ਦੇ ਵਿੱਚ ਫੜ ਲਈ ਆ। ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਨੇ 380 ਮਿਲੀਅਨ ਡਾਲਰ ਦੀ ਪੋਟੈਂਸ਼ੀਅਲੀ ਡੈਡਲੀ ਫੈਂਟਨਲ ਡੋਜ਼ਿਸ ਜਿਹੜੀਆਂ ਆ ਉਹ ਫੜੀਆਂ ਹੈਗੀਆਂ। ਕਹਿੰਦੇ ਵੀ ਇਹ ਬਹੁਤ ਹੀ ਜ਼ਿਆਦਾ ਐਡਿਕਟਿਵ ਆ। ਇਸ ਦਾ ਤੁਹਾਨੂੰ ਬਹੁਤ ਜਲਦੀ ਨਸ਼ਾ ਜਿਹੜਾ ਉਹ ਲੱਗ ਜਾਂਦਾ ਆ। ਹੈਰੋਇਨ ਵਰਗੇ ਨਸ਼ੇ ਤੋਂ 50 ਗੁਣਾ ਵੱਧ ਇਹ ਤਾਕਤਵਰ ਨਸ਼ੀਲੇ ਜਿਹੜੇ ਪਦਾਰਥਾਂ ਦੇ ਵਿੱਚ ਜਿਹੜੀ ਉਹ ਮੰਨੀ ਜਾਂਦੀ ਆ। ਏਜੰਸੀ ਨੇ ਜਿਹੜਾ ਦੱਸਿਆ ਵੀ ਜਿਹੜੀ ਫੈਂਟਨਲ ਆ ਇਸ ਟਾਈਮ ਸਭ ਤੋਂ ਵੱਧ ਆਪਣੇ ਗਵਾਂਢੀ ਮੁਲਕ ਮੈਕਸੀਕੋ ਤੋਂ US ਦੇ ਵਿੱਚ ਐਂਟਰ ਹੋ ਰਹੀ ਆ। 10,000 ਪਾਊਂਡ ਜਾਂ 4,500 ਕਿਲੋ ਫੈਂਟਨਲ ਜਿਹੜੀ ਆ ਉਹ ਫੜੀ ਗਈ। ਇਸ ਦੇ ਨਾਲ 50 ਮਿਲੀਅਨ ਫੈਂਟਨਲ ਦੀਆਂ ਪਿਲਸ ਜਿਨ੍ਹਾਂ ਨੂੰ ਕਿ ਦੇਖਣ ਨੂੰ ਉਹ ਪੇਨ ਕਿਲਰਸ ਵਰਗੀਆਂ ਲੱਗਦੀਆਂ ਆ, ਉਹ ਫੜੀਆਂ ਗਈਆਂ। ਤੇ ਕਹਿੰਦੇ 2021 ਦੇ ਨਾਲੋਂ ਇਹਨਾਂ ਦੇ ਫੜੇ ਜਾਣ ਵਾਲੀ ਜਿਹੜੀ ਸੰਖਿਆ ਆ ਉਹ ਦੁੱਗਣੀ ਹੋ ਚੁੱਕੀ ਆ। ਸੋ ਇਹ ਇਸ ਟਾਈਮ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਉਹ ਵੱਧਦੀ ਜਾ ਰਹੀ ਆ। ਆਪਾਂ ਬੀਤੇ ਦਿਨਾਂ ਦੇ ਵਿੱਚ ਵੀ ਇੱਕ ਰਿਪੋਰਟ ਦੇ ਉੱਤੇ ਚਰਚਾ ਜਿਹੜੀ ਉਹ ਕੀਤੀ ਸੀ ਵੀ ਕਿੱਦਾਂ ਜਿਹੜਾ ਉਹ ਹੋ ਰਿਹਾ। ਕਹਿੰਦੇ ਵੀ ਇਹ ਜਿਹੜਾ ਹੁਣ ਡਰੱਗ ਆ, ਇਹ ਸਭ ਤੋਂ ਜ਼ਿਆਦਾ ਮਾਸ ਪ੍ਰੋਡਕਸ਼ਨ ਇਸ ਦੀ ਮੈਕਸੀਕੋ ਦੀਆਂ ਸੀਕ੍ਰੇਟ ਫੈਕਟਰੀਜ਼ ਦੇ ਵਿੱਚ ਚੱਲ ਰਹੀਆਂ ਆ, ਜਿੱਥੇ ਸਿਨਾਲੋਵਾ ਤੇ ਹਲਿਸਕੋ ਡਰੱਗ ਕਾਰਟਲਸ ਇਹਨਾਂ ਨੂੰ ਵੱਧ ਤੋਂ ਵੱਧ ਬਣਾ ਰਹੇ ਆ। ਤੇ ਇਹਨਾਂ ਨੂੰ ਜਿਹੜੇ ਕੈਮੀਕਲਸ ਆ ਉਹ ਮਿਲ ਕਿੱਥੋਂ ਰਹੇ ਆ? ਚੀਨ ਤੋਂ। ਇਹ ਜਿਹੜੀ ਏਜੰਸੀ ਨੇ ਇਸ ਟਾਈਮ ਦਾਅਵਾ ਕੀਤਾ ਹੈ। ਸੋ ਹੁਣ ਤੁਸੀਂ ਦੇਖੋ ਵੀ ਇੰਨੀ ਜ਼ਿਆਦਾ ਕੱਲੀ ਫੈਂਟਨਲ ਹੀ ਫੜੀ ਗਈ ਆ ਵੀ ਜੇ ਕੱਲਾ ਅਮਰੀਕਨ ਨੇ ਇੱਕ ਨੇ ਖਾ ਲਈ
ਤਾਂ 350 ਮਿਲੀਅਨ ਤਕਰੀਬਨ ਰੈਜ਼ੀਡੈਂਟਸ ਆ, ਉਹ ਸਾਰੇ ਹੀ ਇਸ ਦੇ ਵਿੱਚ ਮੁੱਕ ਸਕਦੇ ਆ। ਇਹ ਹਾਲਾਤ ਜਿਹੜੇ ਇਸ ਟਾਈਮ ਬਣੇ ਪਏ ਹੈਗੇ। ਕਹਿੰਦੇ ਵੀ ਇਸ ਦੇ ਨਾਲ ਇਕੱਲੇ ਫੈਂਟਨਲ ਹੀ ਨਹੀਂ, 2022 ਦੇ ਵਿੱਚ 1,31,000 ਪਾਉਂਡ ਮੈਥ ਜਿਹੜੀ ਉਹ ਫੜੀ ਗਈ, 4300 ਪਾਉਂਡ ਹੈਰੋਇਨ ਤੇ 4,44,000 ਪਾਉਂਡ ਕੋਕੇਨ ਦਾ ਵੀ ਜਿਹੜਾ ਇਹਨਾਂ ਨੇ ਜ਼ਬਤ ਕੀਤਾ ਹੈ। ਇਹ ਉਹ ਆ ਜਿਹੜਾ ਇਹਨਾਂ ਦੇ ਹੱਥੇ ਚੜ੍ਹ ਗਿਆ ਆ ਤੇ ਬਾਕੀ ਪਤਾ ਨਹੀਂ ਲੰਘ ਕਿੰਨਾ ਗਿਆ ਹੋਣਾ ਆ। ਸੋ ਇਸ ਟਾਈਮ ਡਰੱਗ ਨੂੰ ਲੈ ਕੇ ਇੱਕ ਬਹੁਤ ਵੱਡੀ ਜਿਹੜੀ ਚਿੰਤਾ ਆ, ਉਹ ਸਾਰੇ ਪਾਸੇ ਜਿਹੜੀ ਉਹ ਫੈਲ ਰਹੀ ਆ। ਕੈਲੀਫੋਰਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਹਿੰਦੇ ਹੋਮਲੈਸ ਲੋਕ ਇਸ ਟਾਈਮ ਹੈਗੇ ਆ। ਪੂਰੇ ਮੁਲਕ, ਪੂਰੇ USA ਦੇ ਵਿੱਚ ਜੇ ਹੋਮਲੈਸ ਲੋਕਾਂ ਦੀ ਪਾਪੂਲੇਸ਼ਨ ਨੂੰ ਕਾਊਂਟ ਕੀਤਾ ਜਾਵੇ ਤੇ ਤੀਜਾ ਹਿੱਸਾ ਕਹਿੰਦੇ 1/3 ਜੋ ਆ ਉਹ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਹੈਗੇ ਆ। ਇਹ ਨਵੀਂ ਜੋ ਰਿਪੋਰਟ ਆਈ ਹੈਗੀ ਆ US ਡਿਪਾਰਟਮੈਂਟ ਆਫ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਦੀ, ਉਹਦੇ ਵਿੱਚ ਇਹ ਦੱਸਿਆ ਗਿਆ ਆ ਵੀ ਕੈਲੀਫੋਰਨੀਆ ਦੇ ਵਿੱਚ 1,71,521 ਲੋਕ ਹੋਮਲੈਸ, ਜਿਨ੍ਹਾਂ ਨੂੰ ਅਨਹਾਊਸਡ ਅੱਜ ਕੱਲ੍ਹ ਕਰਕੇ ਕਿਹਾ ਜਾਂਦਾ, ਉਹ ਹੈਗੇ ਆ। ਸੋ ਇਹ ਇੱਕ ਬਹੁਤ ਵੱਡਾ ਨੰਬਰ ਹੈਗਾ ਆ। 1,15,491 ਲੋਕ ਕਾਰਾਂ ਦੇ ਵਿੱਚ ਸੌਂਦੇ ਆ ਕੈਲੀਫੋਰਨੀਆ ਦੇ ਵਿੱਚ। ਕੈਲੀਫੋਰਨੀਆ ਦੇ ਵਿੱਚ 9 ਟਾਈਮਸ ਜ਼ਿਆਦਾ ਹੋਮਲੈਸ ਪੀਪਲ ਆ ਵਾਸ਼ਿੰਗਟਨ ਸਟੇਟ ਨਾਲੋਂ। ਵਾਸ਼ਿੰਗਟਨ ਸਟੇਟ ਉਹ ਸਟੇਟ ਆ ਜਿੱਥੇ ਪੂਰੇ ਅਮਰੀਕਾ 'ਚ ਸੈਕੰਡ ਨੰਬਰ ਤੇ ਸਭ ਤੋਂ ਜ਼ਿਆਦਾ ਹੋਮਲੈਸ ਲੋਕ ਹੈਗੇ ਆ। ਸੋ 2 ਸਟੇਟਾਂ ਦੇ ਵਿੱਚ ਨੰਬਰ ਇਹ ਜਿਹੜਾ ਆ ਬਹੁਤ ਜ਼ਿਆਦਾ ਵਧਿਆ ਹੈਗਾ। ਕੈਲ ਮੈਟਰਸ ਦੀ ਇਹ ਜੋ ਰਿਪੋਰਟ ਆਈ ਹੈਗੀ ਆ, ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਆ ਵੀ ਅਸੀਂ $15.3 ਬਿਲੀਅਨ ਕਮਿਟ ਕੀਤਾ ਹੈਗਾ ਆ ਹੋਮਲੈਸਨੈਸ ਨੂੰ ਖਤਮ ਕਰਨ ਦੇ ਲਈ, ਤਾਂ ਕਿ ਜਿਹੜੀਆਂ ਉਹਨਾਂ ਦੇ ਲਈ ਛੋਟੀਆਂ ਬਿਲਡਿੰਗਸ, ਕੰਪਾਰਟਮੈਂਟਸ ਜੋ ਆ ਉਹ ਬਣਾਈਆਂ ਜਾ ਸਕਣ, ਅਨਹਾਊਸਡ ਲੋਕਾਂ ਨੂੰ ਇਹਨਾਂ ਦੇ ਵਿੱਚ ਮੂਵ ਕੀਤਾ ਜਾ ਸਕੇ। ਪਰ ਸਿਚੁਏਸ਼ਨ ਬਹੁਤ ਬੈਡ ਹੈਗੀ ਹੈ। ਜੀ। ਤੇ ਅਗਲੀ ਜਿਹੜੀਆਂ ਕੁਛ ਹਰਜੋਤ ਸਿੰਘ ਜੀ ਇਕੋਨਮੀ ਦੀਆਂ ਗੱਲਾਂ ਦੇ ਉੱਤੇ ਜੇ ਚਰਚਾ ਕਰਦੇ ਜਾਈਏ, ਨਵੰਬਰ ਮਹੀਨੇ ਦੇ ਵਿੱਚ ਜਿਹੜੀਆਂ ਹੋਮ ਸੇਲਸ ਆ ਉਹ ਫੇਰ ਘਟੀਆਂ। 10ਵਾਂ ਮਹੀਨਾ ਲਗਾਤਾਰ ਆ ਵੀ ਅਮਰੀਕਾ ਦੇ ਵਿੱਚ ਰੀਅਲ ਏਸਟੇਟ ਮਾਰਕੀਟ ਉਹ ਥੱਲੇ ਵੱਲ ਨੂੰ ਟ੍ਰੈਂਡ ਜਿਹੜੀ ਉਹ ਕਰ ਰਹੀ ਆ। ਇਕੱਲੇ ਨਵੰਬਰ ਮਹੀਨੇ 'ਚ ਅਕਤੂਬਰ ਦੇ ਮੁਕਾਬਲੇ 7.7% ਡਿਕਲਾਈਨ ਆਇਆ ਆ ਤੇ ਈਅਰ ਟੂ ਈਅਰ ਜੇ ਦੇਖਿਆ ਜਾਵੇ ਤਾਂ 35% ਗਿਰਾਵਟ ਆਈ ਆ। ਮੀਡੀਅਨ ਜਿਹੜੀ ਸੇਲ ਪ੍ਰਾਈਸ ਆ ਉਹ ਪਿਛਲੇ ਸਾਲ ਦੇ ਨਾਲੋਂ ਅਜੇ ਵੀ 3.5% ਵੱਧ ਜਿਹੜੀ ਉਹ ਨਜ਼ਰ ਆ ਰਹੀ ਆ। ਅਮਰੀਕਾ ਦਾ ਮੀਡੀਅਨ ਸੇਲ ਪ੍ਰਾਈਸ $3,70,700 ਦੇ ਉੱਤੇ ਆ। ਜਿਹੜਾ ਕੋਈ ਬੇ ਏਰੀਏ 'ਚ ਰਹਿ ਰਿਹਾ ਜਾਂ ਹੋਰ ਇਲਾਕਿਆਂ ਜਿੱਥੇ ਮਹਿੰਗੇ ਘਰ, ਉਹ ਸੋਚਦਾ ਹੋਊਗਾ ਯਾਰ ਇੱਦਾਂ ਦੇ ਘਰ ਕਿੱਥੇ ਮਿਲਦੇ ਆ, ਪਰ ਪੂਰੇ ਅਮਰੀਕਾ ਦੇ ਵਿੱਚ ਸੇਮ ਸਥਿਤੀ ਰੀਅਲ estate ਦੀ ਜਿਹੜੀ ਉਹ ਨਹੀਂ ਹੁੰਦੀ, ਕਿਤੇ ਵੱਧ ਤੇ ਕਿਤੇ ਘੱਟ ਆ। ਪਰ ਮੀਡੀਅਨ ਐਵਰੇਜ ਪ੍ਰਾਈਸ ਜਿਹੜੀ ਅਮਰੀਕਾ 'ਚ $3,70,000 ਦੇ ਉੱਤੇ ਜਿਹੜੀ ਉਹ ਹੈ, ਜਿਹੜੀ ਕਿ ਪਿਛਲੇ ਸਾਲ ਦੇ ਮੁਕਾਬਲੇ ਅਜੇ ਵੀ 3.5% ਵੱਧ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਆ। ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਨੇ ਇਹ ਜਿਹੜੇ ਆંકੜੇ ਆ ਉਹ ਪੇਸ਼ ਕੀਤੇ ਆ। ਸੀਜ਼ਨਲੀ ਐਡਜਸਟ ਕਹਿੰਦੇ ਆ ਵੀ ਜੇ ਕੀਤਾ ਜਾਵੇ ਤਾਂ 4 ਮਿਲੀਅਨ ਯੂਨਿਟਸ ਜਿਹੜੇ ਉਹ ਵੇਚੇ ਗਏ ਨੇ, ਜਿਹੜੇ ਕਿ ਪਿਛਲੀ ਵਾਰੀ 4.2 ਮਿਲੀਅਨ ਯੂਨਿਟਸ ਦੇ ਬਰਾਬਰ ਉਹ ਸੋਚ ਰਹੇ ਸੀਗੇ, ਸੌਰੀ, ਵੀ ਇਹ 4.2 ਮਿਲੀਅਨ ਜਿਹੜੇ ਯੂਨਿਟ ਆ ਉਹ ਵਿਕਣਗੇ, ਪ੍ਰੈਡਿਕਟ ਕੀਤਾ ਸੀਗਾ, ਪਰ ਉਸ ਆંકੜੇ ਦੇ ਨਾਲੋਂ ਵੀ ਥੱਲੇ ਆંકੜਾ ਇਹ ਆਇਆ ਹੈਗਾ। ਜੀ ਬਿਲਕੁਲ। ਇੱਕ ਵਾਰੀ ਫੇਰ ਜਿੰਨੇ ਵੀ ਸਾਨੂੰ ਵਾਰ-ਵਾਰ ਕਾਲਾਂ ਆਉਂਦੀਆਂ ਰਹਿੰਦੀਆਂ ਵੀ ਭਾਜੀ ਰੀਅਲ estate ਦਾ ਕੀ ਬਣੂਗਾ, ਚੈੱਕ ਜ਼ਰੂਰ ਕਰੋ। ਕੱਲ ਵੀ ਮੈਨੂੰ ਇੱਕ ਰਾਜਕਨਵੀਰ ਸਿੰਘ ਜੀ ਤੁਹਾਡੇ ਏਰੀਏ ਫਰਿਜ਼ਨੋ ਤੋਂ ਕਾਲ ਆਈ ਸੀ, ਕਹਿੰਦਾ ਵੀ ਮੈਂ ਘਰ ਲਿਆ ਆ ਕਲਿੰਟਨ ਤੇ ਜੋ 180 ਆ ਉਹਦੇ ਲਾਗੇ-ਛਾਗੇ, ਫੋਲਰ ਦੇ ਲਾਗੇ, ਤੇ ਐਡਰੈਸ ਉਹਨੂੰ ਯਾਦ ਨਹੀਂ ਸੀ, ਆਪਣਾ ਸੁੱਤਾ ਹੀ ਸੀ, ਫੈਨ ਸੀ, ਤੇ ਕਹਿੰਦਾ ਵੀ ਮੈਂ 70 ਦਾ ਲਿਆ ਸੀ ਤੇ $30,000 ਉਹ ਕਹਿੰਦੇ ਵੀ ਅਸੀਂ ਹੁਣ ਤੇਰੀ ਪ੍ਰਾਈਸ ਘਟਾ ਦਿੰਨੇ ਆ ਤੇ ਉਹ ਤੋਂ ਬਾਅਦ ਅਸੀਂ ਕਲੋਜ਼ਿੰਗ ਕਾਸਟ ਵੀ ਪੂਰੀ ਦੇਵਾਂਗੇ, 5% ਤੇ ਵਿਆਜ ਮਿਲ ਜੂਗਾ। ਤੇ ਮੈਂ ਕਿਹਾ ਵੀ ਸੋਚ ਲਓ ਵੀ ਹਜੇ, ਕਿਉਂਕਿ 9 ਮਹੀਨੇ ਹੋ ਗਏ ਆ, ਮਾਰਕੀਟ ਡਾਊਨ ਤੇ ਡਾਊਨ ਹੀ ਜਾ ਰਹੀ ਆ। ਤੇ ਕਹਿੰਦੇ ਵੀ ਇਹ ਜਿਹੜਾ 3500 ਸਕੁਅਰ ਫੁੱਟ ਘਰ ਆ, ਸਮਹਾਉ ਜਿਹੜੀ ਉਹ ਕਾਲ ਆ ਡ੍ਰੌਪ ਹੋ ਗਈ। ਤੇ ਜੇ ਉਹ ਆਪਣਾ ਵੀਰ ਸੁਣਦਾ ਹੋਵੇ, ਉਹ ਤੋਂ ਬਾਅਦ ਮੈਂ ਉਹ ਸਰਚ ਆਊਟ ਕੀਤਾ, ਐਗਜ਼ੈਕਟਲੀ ਸੇਮ ਘਰ ਉੱਤੇ 6.5 ਲੱਖ ਦਾ ਲੱਗਾ ਸੀ, ਬ੍ਰੈਂਡ ਨਿਊ। ਸੋ ਜਿਹੜੇ ਵੀ ਘਰ ਖਰੀਦ ਰਹੇ ਆ ਨਵੇਂ ਘਰਾਂ ਦੀ, ਉਹਨਾਂ ਨੇ ਕੰਟਰੈਕਟ ਕੀਤੇ ਹੋ ਆ, ਕਿਉਂਕਿ ਜੂਨ ਮਹੀਨੇ ਦਾ ਉਹ ਕਹਿੰਦੇ ਸੀ ਮੈਂ ਕੀਤਾ ਆ, ਤੇ ਹੁਣ ਬਹੁਤ ਜ਼ਿਆਦਾ ਨੈਗੋਸ਼ੀਏਟ ਕਰ ਰਹੇ ਆ ਬਿਲਡਰਸ। ਕਈ ਜਗ੍ਹਾ ਤੇ ਤਾਂ ਡੰਪ ਹੀ ਕਰ ਰਹੇ ਆ ਘਰ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਹੁਣ ਆਉਣ ਵਾਲੇ ਸਮੇਂ 'ਚ ਹੋਰ ਇੰਟਰਸਟ ਰੇਟ ਵੱਧ ਸਕਦਾ ਤੇ ਮਾਰਕੀਟ ਬੜੀ ਇਸ ਟਾਈਮ ਸਲੋ ਆ ਤੇ ਲੇ ਆਫ ਦਾ ਬੜਾ ਜ਼ੋਰ ਚੱਲ ਰਿਹਾ ਆ।
ਲੇਟਲੀ ਇਹ ਵੀ ਖਬਰ ਆ ਰਹੀ ਵੀ ਐਮਾਜ਼ੋਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਬੰਦੇ ਲੇ ਆਫ ਹੋਣ ਜਾ ਰਹੇ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਆਉਣ ਵਾਲੇ 1-2 ਹਫ਼ਤਿਆਂ ਦੇ ਵਿੱਚ ਵੱਡੀਆਂ ਕੰਪਨੀਆਂ ਨੇ ਸਾਰੇ ਲੇ ਆਫ ਕੀਤੇ ਹੀ ਹੈਗੇ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਅਸੀਂ ਕੋਈ ਪ੍ਰੋਫੈਸ਼ਨਲ ਸਲਾਹ ਤਾਂ ਨਹੀਂ ਦਿੰਦੇ, ਜੋ ਕੁਝ ਇਕਨੋਮਿਕ ਨਿਊਜ਼ਪੇਪਰ ਜਾਂ ਇਕਨੋਮਿਕ ਨਿਊਜ਼ ਹੁੰਦੀਆਂ ਆ ਉਹਨਾਂ ਦੇ ਵਿੱਚੋਂ ਪੜ੍ਹ ਕੇ ਜਾਂ ਜੋ ਕੁਝ ਆਲੇ ਦੁਆਲੇ ਵਾਪਰ ਰਿਹਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ। ਸੋ ਬੜੇ ਧਿਆਨ ਨਾਲ ਅੱਜ ਕੱਲ੍ਹ ਲੱਕੀ ਆ ਆਪਾਂ, ਕਿਉਂਕਿ ਬਹੁਤ ਸਾਰੇ ਇੰਟਰਨੈਟ ਤੇ ਤੁਸੀਂ ਸਰਚ ਕਰ ਸਕਦੇ ਆ, ਬੜੇ ਸਾਈਟ ਆ, ਜ਼ੀਲੋ ਆ, ਰੈਡਫਿਨ ਆ, ਹੋਰ ਇਦਾਂ ਦੇ ਸਾਈਟ ਜਿਹੜੇ ਸਰਚ ਕਰ ਸਕਦੇ ਆ ਕੀ ਵਾਪਰ ਰਿਹਾ ਨੇਬਰਹੁੱਡ 'ਚ, ਕਿੱਥੇ ਘਰ ਕਿੰਨੇ ਦਾ ਵਿਕਿਆ ਆ। ਤੇ ਕਈ ਇਦਾਂ ਵੀ ਸੋਚ ਰਹੇ ਆ ਵੀ ਚਲੋ ਕੋਈ ਨਹੀਂ, ਜੇ ਹਾਈ ਪ੍ਰਾਈਸ ਹੈਗੀ, ਹਾਈ ਜਿਹੜੀ ਪ੍ਰਾਈਸ ਜੇ ਗੁੱਡ ਮਿਲ ਰਹੀ ਆ, ਇੰਟਰਸਟ ਰੇਟ ਹਾਈ ਵੀ ਹੈਗਾ ਤੇ ਰੀਫਾਈਨਾਂਸ ਕਰਾ ਲਾਂਗੇ। ਇੱਕ ਦੋ ਨਾ ਮੇਰੀ ਗੱਲ ਹੋਈ, ਕਹਿੰਦੇ ਜੀ 10% ਤੇ ਆਪਾਂ ਪੀਐਮਆਈ ਆ ਰੀਫਾਈਨਾਂਸ ਕਰਾ ਲਾਂਗੇ। ਮੈਂ ਕਿਹਾ ਜੇ ਉਹੀ 35-40 ਹਜ਼ਾਰ ਪ੍ਰਾਈਸ ਤੁਹਾਡੀ ਘਟ ਗਈ, ਰੀਫਾਈਨਾਂਸ ਨਹੀਂ ਹੋਣਾ ਫਿਰ, ਕਿਉਂਕਿ ਜੀ ਹਾਂ। ਤੁਹਾਡੀ ਉਹ ਇਕੁਇਟੀ ਤਾਂ ਨਿਕਲ ਗਈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ, ਤੁਸੀਂ ਪ੍ਰੋਫੈਸ਼ਨਲ ਜਿਹੜਾ ਵੀ ਕੋਈ ਰੀਅਲ ਸਟੇਟ ਵਾਲਾ ਹੈਗਾ ਉਹਦੇ ਨਾਲ ਗੱਲ ਕਰਕੇ, ਮੌਰਗੇਜ ਵਾਲੇ ਨਾਲ ਪੂਰੀ ਆਪ ਰਿਸਰਚ ਕਰਕੇ ਵੀ ਇਹ ਸਾਰੇ ਸੋਚ ਕੇ ਜੇ ਐਡਾ ਵੱਡਾ ਆਪਣੀ ਲਾਈਫ ਦਾ ਡਿਸੀਜਨ ਲੈਣਾ ਉਹ ਲਓ, ਕਿਉਂਕਿ ਮਾਰਕੀਟ ਜਿਹੜੀ ਆ ਬਹੁਤ ਸ਼ੇਕੀ ਆ ਇਸ ਟਾਈਮ ਦੇ ਉੱਤੇ। ਸੋ ਦੇਖੋ ਵੀ ਅਫੋਰਡੇਬਿਲਿਟੀ ਸਭ ਤੋਂ ਪਹਿਲਾਂ ਜਿਹੜੀ ਉਹ ਤੁਸੀਂ ਦੇਖਣੀ ਆ, ਤੇ ਮਾਰਕੀਟ ਨੂੰ ਝਟਕਾ ਲੱਗਾ ਕਿਤੇ ਤੁਹਾਨੂੰ ਨਾ ਉਹਦੇ ਕਰਕੇ ਨਾਲ ਝਟਕਾ ਲੱਗ ਜਾਵੇ। ਉਸ ਹਿਸਾਬ ਦੇ ਨਾਲ ਜਿਹੜਾ ਉਹ ਦੇਖੋ, ਵੇਟ ਐਂਡ ਵਾਚ ਬਹੁਤ ਸਾਰੇ ਲੋਕ ਜਿਹੜੇ ਉਹ ਕਰ ਰਹੇ ਨੇ। ਅਸੀਂ ਕਿਸੇ ਨੂੰ ਘਰ ਖਰੀਦਣ ਤੋਂ ਰੋਕਦੇ ਨਹੀਂ, ਪਰ ਇਹ ਆ ਵੀ ਭਾਈ ਪੂਰੇ ਠੰਡੇ ਦਿਮਾਗ ਦੇ ਨਾਲ 2-3 ਵਾਰੀ ਨੰਬਰਸ ਨੂੰ ਵਰਕਆਊਟ ਕਰਕੇ ਦੇਖੋ ਵੀ ਤੁਹਾਡੇ ਵਰਕਆਊਟ ਕਰਦੇ ਵੀ ਆ ਜਾਂ ਨਹੀਂ ਵੀ ਕਰਦੇ। ਉਹਦੇ ਨਾਲ ਜਿਹੜਾ ਉਹ ਫੈਸਲਾ ਜਿਹੜਾ ਉਹ ਲਿਓ। ਕਈ ਵਾਰੀ ਭਾਵਨਾਵਾਂ 'ਚ ਬਹਿ ਕੇ ਜਿਹੜਾ ਇਦਾਂ ਦਾ ਲਿਆ ਫੈਸਲਾ ਲੰਬੇ ਸਮੇਂ ਦੇ ਲਈ ਲੋਕਾਂ ਨੂੰ ਪਰੇਸ਼ਾਨ ਕਰਦਾ। ਇਹ ਆਪਣੇ ਸਾਹਮਣੇ ਆ, ਪਿਛਲੇ ਕੁਛ ਸਾਲਾਂ 'ਚ ਜਿਨ੍ਹਾਂ ਲੋਕਾਂ ਨੇ ਘਰ ਬਗੈਰ ਉੱਤੋਂ ਚੈੱਕ ਕਰਵਾਏ ਲਏ ਆ, ਉਹ ਬਹੁਤ ਪਰੇਸ਼ਾਨ ਨੇ। ਕਿਸੇ ਦੀ ਰੂਫ ਦੀ ਪ੍ਰੋਬਲਮ, ਕਿਸੇ ਦੀ ਫਾਊਂਡੇਸ਼ਨ ਦੀ, ਉਹਨਾਂ ਨੇ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਸੀ ਵੇਵ ਕਰ ਦਿੱਤੀਆਂ, ਜਿੰਨੀਆਂ ਵੀ ਇੰਸਪੈਕਸ਼ਨਾਂ ਸੀਗੀਆਂ ਵੀ ਛੱਡੋ ਪਰਾਂ, ਸਾਨੂੰ ਘਰ ਮਿਲਣਾ ਚਾਹੀਦਾ, ਬਾਕੀ ਗੱਲਾਂ ਜਿਹੜੀਆਂ ਬਾਅਦ 'ਚ ਆ। ਉਹ ਲੋਕ ਬਹੁਤ ਪਰੇਸ਼ਾਨ ਨੇ। ਸੋ ਸਰਵੇ ਜਿਹੜੇ ਲੇਟਲੀ ਜਿਹੜੇ ਉਹ ਆ ਰਹੇ ਨੇ, ਉਹ ਲੋਕਾਂ ਦੀ ਜਿਹੜੀ ਹਰਜੋਤ ਸਿੰਘ ਜੀ ਬਹੁਤੀ ਗੁੱਡ ਜਿਹੜਾ ਉਹ ਇਸ ਟਾਈਮ ਸਾਹਮਣੇ ਨਹੀਂ ਨਜ਼ਰ ਆ ਰਿਹਾ। ਸੋ ਧਿਆਨ ਦੇ ਨਾਲ ਜਿੰਨੇ ਵੀ ਜਿਹੜਾ ਉਹ ਕਰਨਾ ਆ, ਉਹ ਚੀਜ਼ ਜਿਹੜੀ ਉਹ ਕੀਤੀ ਜਾਵੇ, ਤੇ ਤੁਸੀਂ ਬੜੇ ਠੰਡੇ ਦਿਮਾਗ ਦੇ ਨਾਲ ਜਿਹੜਾ ਉਹ ਸੋਚ ਕੇ ਇਹ ਫੈਸਲਾ ਜਿਹੜਾ ਉਹ ਲਿਓ ਵੀ ਕੀ ਤੁਸੀਂ ਕਰਨਾ ਆ। ਨੋ ਡਾਊਟ ਬਹੁਤ ਸਾਰੇ ਲੋਕ ਬਾਏ ਕਰਨਾ ਚਾਹੁੰਦੇ। ਅਸੀਂ ਕਿਸੇ ਨੂੰ, ਮੈਂ ਇੱਕ ਵਾਰੀ ਫਿਰ ਅਸੀਂ ਕਹਿਣਾ ਚਾਹੁੰਦੇ ਆ ਵੀ ਕਿਸੇ ਨੂੰ ਅਸੀਂ ਬਾਏ ਕਰਨ ਤੋਂ ਨਹੀਂ ਰੋਕਦੇ, ਪਰ ਇਹ ਤੁਹਾਨੂੰ ਜ਼ਰੂਰ ਕਹਿੰਦੇ ਵੀ ਨੰਬਰਸ ਜਿਹੜੇ ਉਹ ਮੇਕ ਸ਼ੋਰ ਕਰੋ ਵੀ ਤੁਹਾਡੇ ਲਈ ਉਹ ਅਫੋਰਡੇਬਲ ਹੈ ਜਾਂ ਨਹੀਂ ਹੈ, ਤਾਂ ਹੀ ਜਿਹੜਾ ਉਹ ਪੰਗਾ ਲਿਓ। ਕਿਉਂਕਿ ਇਹ ਕੋਈ ਛੋਟੀ ਕਮਿਟਮੈਂਟ ਨਹੀਂ ਹੈ। 30 ਸਾਲ ਤੱਕ ਦੀ ਜਿਹੜੀ ਇਹ ਕਮਿਟਮੈਂਟ ਤੁਸੀਂ ਜਿਹੜੀ ਇਸ ਦੇ ਵਿੱਚ ਕਰਨੀ ਹੁੰਦੀ ਆ। ਜੇ ਇੰਨੇ ਚਿਰ ਵੇਟ ਕੀਤਾ ਆ, ਜੇ ਥੋੜ੍ਹਾ ਹੋਰ ਵੇਟ ਕਰ ਸਕਦੇ ਹੋ ਤਾਂ ਉਹ ਵੀ ਦੇਖ ਲਓ, ਜੇ ਨਹੀਂ ਤਾਂ ਫਿਰ ਭਾਈ ਫਿਰ ਯੂ ਹੈਵ ਟੂ ਮੇਕ ਯੂਰ ਓਨ ਡਿਸੀਜਨ। ਪਰ ਜੋ ਹਾਲਾਤ ਨੇ ਉਹ ਬਹੁਤੇ ਚੰਗੇ ਨਹੀਂ ਆ। ਹੁਣ ਹਰਜੋਤ ਸਿੰਘ ਜੀ, ਖਬਰਾਂ ਜਿਹੜੀਆਂ ਇਕੋਨਮੀ ਦੇ ਨਾਲ ਸੰਬੰਧਿਤ ਇਹੀ ਜਿਹੜੀਆਂ ਉਹ ਆ ਰਹੀਆਂ ਆ। ਉਹ ਇੱਕ ਤੁਹਾਨੂੰ ਇੰਟਰਨੈਸ਼ਨਲ ਦੱਸਦੇ ਆ, ਗਾਨਾ ਜਿਹੜਾ ਮੁਲਕ ਆ ਉਹ ਡਿਫਾਲਟ ਜੀ, ਕਰ ਗਿਆ। ਡਿਫਾਲਟ ਕਰ ਗਿਆ ਗਾਨਾ ਹੁਣ ਜਿਹੜਾ। ਤੁਸੀਂ ਦੇਖੋ ਵੀ ਉਹ ਮੁਲਕਾਂ ਦੇ ਬਾਹਰਲੇ ਪਾਸੇ ਕੀ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਉਹਨਾਂ ਦਾ ਡਾਟਾ ਜਿਹੜਾ, ਉਹਨਾਂ ਦਾ ਭੱਠਾ ਜਿਹੜਾ ਉਸ ਮੁਲਕ ਦਾ ਇਸ ਟਾਈਮ ਉਹ ਬਹਿ ਗਿਆ ਹੈਗਾ ਆ। ਸੋ ਕਿੰਨੇ ਉਹਨਾਂ ਨੇ ਲੋਨ ਲਏ ਸੀਗੇ, ਉੱਤੇ ਉਹ ਡਿਫਾਲਟ ਕਰ ਗਏ ਆ, ਉਹ ਉਹਨਾਂ ਦੀਆਂ ਪੇਮੈਂਟਸ ਦੇਣ ਦੇ ਵਿੱਚ ਜੀ, ਨਾਕਾਮਯਾਬ ਹੋ ਰਹੇ ਨੇ। ਬਾਕੀ ਕਈ ਰਿਪੋਰਟਸ ਆ ਰਹੀਆਂ, ਇਨਫਲੇਸ਼ਨ ਘਟ ਰਹੀ ਹੈ ਜੀ ਥੋੜੀ, 0.1%, 0.2%। ਤੁਸੀਂ ਖੁਦ ਸੋਚੋ, ਗੈਸ ਜ਼ਰੂਰ ਘਟੀ ਆ ਕਾਫੀ, ਪਰ ਆਮ ਤੁਸੀਂ ਗਰੋਸਰੀ ਦੇਖ ਲਓ ਵੀ ਕਿੰਨੀ ਜ਼ਿਆਦਾ ਮਹਿੰਗੀ ਹੋ ਰਹੀ ਆ, ਹਨਾ। ਕੋਈ ਘਟੀ ਨਹੀਂ ਹੈ ਗਰੋਸਰੀ, ਦੁੱਧ, ਅੱਜ ਸਬਜ਼ੀਆਂ, ਅੱਜ-ਕੱਲ੍ਹ ਦਾ ਹਰਜੋਤ ਸਿੰਘ ਮੀਟ, ਸਾਰਾ ਜੀ, ਕੁਛ। ਜਿਹੜਾ ਕੋਈ ਗਰੋਸਰੀ ਕਰਦਾ ਹੈ ਨਾ, ਉਹ ਗੋਭੀ ਦੇ ਫੁੱਲ ਦਾ ਪ੍ਰਾਈਸ ਦੇਖ ਲਿਆ ਕਰੇ, ਉਹਨੂੰ ਪਤਾ ਲੱਗ ਜਾਂਦਾ ਆ ਵੀ ਕੀ ਜਿਹੜਾ ਉੱਥੇ ਚੱਲਦਾ ਆ। ਜੀ, ਜੀ, ਫੋਟੋਆਂ ਆਈਆਂ ਸੀ ਆਪਣੇ ਗੁਆਂਢੀ ਮੁਲਕ ਤੋਂ, 11-11, 10-10, 12-12 ਡਾਲਰ ਦਾ ਗੋਭੀ ਦਾ ਫੁੱਲ ਆ। ਹੁਣ ਜੀ। ਤੁਸੀਂ ਇੱਥੇ ਵੀ ਜਾ ਕੇ ਦੇਖਿਓ ਤੇ ਇੱਥੇ ਵੀ 4-5 ਡਾਲਰ ਤੋਂ ਘੱਟ ਗੋਭੀ ਦਾ ਫੁੱਲ ਮਿਲਦਾ ਨਹੀਂ ਆ। ਹੁਣ ਇਨਫਲੇਸ਼ਨ ਨੂੰ ਮਾਪਣ ਦੇ ਲਈ ਹੋਰ ਕੁਛ ਨਹੀਂ, ਗੋਭੀ ਦੇ ਫੁੱਲ ਦਾ ਪ੍ਰਾਈਸ ਹੀ ਜਿਹੜਾ ਉਹ ਚੈੱਕ ਕਰ ਲਿਆ ਕਰੋ, ਪਤਾ ਲੱਗ ਜਾਣਾ ਵੀ ਕੀ ਜਿਹੜੀ ਸਥਿਤੀ ਆ ਉੱਥੇ ਬਣੀ ਜੀ, ਪਈ ਹੈ। ਹਰ ਚੀਜ਼ ਦੇ ਵਿੱਚ ਬਹੁਤ ਮਹਿੰਗਾਈ ਆ। ਸੋ ਯਾ ਇਸੇ ਤਰ੍ਹਾਂ ਜੇ ਮਹਿੰਗਾਈ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਮਿਨੀਮਮ ਵੇਜ ਜਿਹੜੇ ਆ $15.5 ਜਨਵਰੀ 1 ਤੋਂ ਹੋ ਜਾਣਾ ਆ। ਤੇ ਫਾਸਟ ਫੂਡ ਇੰਡਸਟਰੀ ਜਿਹੜੀ ਆ ਉਹ ਕਾਫੀ ਜਿਹੜੀ ਆ ਇਸ ਤੋਂ ਸਰਪ੍ਰਾਈਜ਼ ਹੈਗੀ ਆ। ਫਾਸਟ ਫੂਡ ਇੰਡਸਟਰੀ ਦੇ ਅੰਡਰ ਇੱਕ ਹੋਰ ਜਿਹੜਾ ਬਿੱਲ ਆ, AB 257,
ਉਹ ਵੀ ਪੁਸ਼ ਕੀਤਾ ਜਾ ਰਿਹਾ ਯੂਨੀਅਨਸ ਵੱਲੋਂ, ਜਿਹਦੇ ਵਿੱਚ ਇਹ ਹੋਊਗਾ ਵੀ $22 ਮਿਨੀਮਮ ਜਿਹੜੇ ਵੀ ਕੋਈ ਫੂਡ ਇੰਡਸਟਰੀ 'ਚ ਕੰਮ ਕਰਦੇ ਆ, ਰੈਸਟੋਰੈਂਟ 'ਚ ਕੰਮ ਕਰਦੇ ਆ, ਉਹਨਾਂ ਦੇ ਹੋਣਗੇ। ਪਰ ਜੋ ਰੈਸਟੋਰੈਂਟ ਇੰਡਸਟਰੀ ਵਾਲੇ ਆ, ਉਹ ਇਹ ਕਹਿ ਰਹੇ ਆ ਵੀ ਇਹਦੇ ਨਾਲ ਸਾਡਾ ਜਿਹੜਾ ਬਿਜ਼ਨਸ ਆ ਟੋਟਲੀ ਬੰਦ ਹੋ ਜਾਊਗਾ। ਕਹਿੰਦੇ ਭਈ ਰਾਈਟ ਨਾਓ ਕੈਲੀਫੋਰਨੀਆ ਦੇ ਵਿੱਚ $15.50 ਜੇ ਮਿਨੀਮਮ ਵੇਜ ਆ, ਤੇ ਕਹਿੰਦੇ ਇਹ ਟੈਕਸਸ, ਯੂਟਾ ਤੇ ਆਈਡਾਹੋ ਨਾਲੋਂ ਡਬਲ ਹੈਗਾ ਆ। ਇਹ ਜੇ ਰੈਸਟੋਰੈਂਟ ਐਸੋਸੀਏਸ਼ਨ ਵਾਲੇ ਆ, ਉਹ ਕਹਿ ਰਹੇ ਆ, ਕਹਿੰਦੇ ਵੀ ਜੇ ਅਸੀਂ ਆਪਣਾ ਨਵਾਂ ਬਿਜ਼ਨਸ ਖੋਲ੍ਹਣਾ ਹੋਵੇ ਤੇ ਅਸੀਂ ਕੈਲੀਫੋਰਨੀਆ ਦੀ ਬਜਾਏ ਇਹਨਾਂ ਸਟੇਟਸ ਦੇ ਵਿੱਚ ਖੋਲਾਂਗੇ। ਸੋ ਕਾਫੀ ਜਿਹੜੇ ਸਮਾਲ ਬਿਜ਼ਨੈਸਸ ਆ, ਉਹਨਾਂ ਨੂੰ ਵੀ ਜਿਹੜੀ ਇਹ ਪ੍ਰੋਬਲਮ ਚੱਲ ਰਹੀ ਆ। ਪਰ ਦੂਸਰੇ ਪਾਸੇ ਜਿਸ ਹਿਸਾਬ ਨਾਲ ਗੋਭੀ ਦਾ ਫੁੱਲ ਹੁਣ $11 ਨੂੰ ਆ, ਤੇ ਫਿਰ ਉਹ $15 ਵਾਲਿਆਂ ਨੇ ਵੀ ਵਿਚਾਰੇ ਨੇ ਕੀ ਗੁਜ਼ਾਰਾ ਕਰਨਾ, ਹਨਾ। ਸੋ ਦੋਨੋਂ ਪਾਸੇ ਜਿਹੜਾ ਹੈ ਕਾਫੀ ਮਾੜੀ ਪੋਜੀਸ਼ਨ ਆ। ਜੀ, ਬਿਲਕੁਲ। ਸੋ ਕੀ ਜਿਹੜਾ ਇਸ ਦੇ ਵਿੱਚ ਰਹਿਣ ਵਾਲਾ ਹੈ, ਕਹਿੰਦੇ ਵੀ ਇਹ ਪ੍ਰੈਡਿਕਟ ਕਰਨਾ ਇਸ ਟਾਈਮ ਬਹੁਤ ਔਖਾ ਹੁੰਦਾ ਜਾ ਰਿਹਾ ਆ। ਇਕੋਨਮੀ 2023 ਦੇ ਵਿੱਚ ਕਿੱਦਾਂ ਦੀ ਰਹੂਗੀ? ਜਦੋਂ ਇਦਾਂ ਦੀਆਂ ਹੈਡਲਾਈਨਸ ਆਉਣ ਵੀ ਹਾਰਡ ਟੂ ਪ੍ਰੈਡਿਕਟ ਆ, ਤਾਂ ਅੱਗੇ ਦੇਖੋ ਕੀ ਹੁੰਦਾ ਹੈ। ਰਮਨਦੀਪ ਹੁਣੀ ਕਹਿੰਦੇ ਵੀ ਹੁਣ ਦਾਲ ਖਾਓ, ਸਬਜ਼ੀ ਛੱਡੋ। ਸੋ ਜੀ, ਤੇ ਫੁੱਲ ਇੰਨੇ ਜਿਹੜੇ ਉਹ ਗੋਭੀ ਦੇ ਜੇ ਮਹਿੰਗੇ ਹੋਏ ਆ, ਚਲੋ ਜੀ। ਉਹ ਇੱਕ ਵੱਖਰੀ ਗੱਲ ਆ। ਦਾਲਾਂ ਵੀ ਮਹਿੰਗੀਆਂ ਹੋ ਜਾਣੀਆਂ, ਆਟਾ ਦੇਖੋ ਕਿੰਨਾ ਮਹਿੰਗਾ ਹੋਇਆ ਆ। ਸੋ ਹਰ ਹਾਂ, ਚੀਜ਼ ਬਹੁਤ ਜ਼ਿਆਦਾ, ਦੁੱਧ, ਕੋਈ ਵੀ ਚੀਜ਼ ਲੈ ਲਓ ਨਾ, ਤਾਂ ਨੂੰ ਹੀ ਗਿਆ ਤੇ ਆ। ਲੋਕਾਂ ਦਾ ਧੂੰਆਂ ਨਿਕਲਿਆ ਪਿਆ ਇਸ ਵੇਲੇ ਜੇ ਦੇਖਿਆ ਜਾਵੇ। ਹਾਂ, ਜਿਹੜੀ ਇਨਫਲੇਸ਼ਨ ਦੇ ਨੰਬਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਗੈਸ ਪ੍ਰਾਈਸਿਸ ਘਟਣ ਕਰਕੇ ਆਪਾਂ ਨੂੰ ਥੋੜ੍ਹੇ ਥੱਲੇ ਆਉਂਦੇ ਜਿਹੜੇ ਉਹ ਨਜ਼ਰ ਆ ਰਹੇ ਆ, ਪਰ ਫੂਡ ਦੇ ਵਿੱਚ ਇਹ ਪ੍ਰਾਈਸਿਸ ਅਜੇ ਵੀ ਉੱਤੇ ਹੀ ਜਿਹੜੇ ਉਹ ਲਗਾਤਾਰ ਚੱਲ ਰਹੇ ਹੈਗੇ ਆ। ਸੋ ਹੁਣ ਅੱਗੇ ਹਰਜੋਤ ਸਿੰਘ ਜੀ ਪਤਾ ਨਹੀਂ ਕੀ ਇਕੋਨਮੀ ਦਾ ਜਿਹੜਾ ਉਹ ਬਣਨਾ ਆ। ਪਿਛਲੇ ਸਾਲ, ਇਸ ਸਾਲ 'ਚ ਸੌਰੀ, ਅਮਰੀਕਾ ਦੇ ਵਿੱਚ 7 ਵਾਰੀ ਇੰਟਰਸਟ ਰੇਟ ਵਧਾਇਆ ਗਿਆ। ਜੀ, ਸਭ ਤੋਂ ਪਹਿਲਾਂ 25 ਬੇਸਿਸ ਪੁਆਇੰਟ, ਫਿਰ 50, ਫਿਰ 4 ਵਾਰੀ 75, ਤੇ ਹੁਣ ਦੁਬਾਰਾ 50 ਬੇਸਿਸ ਪੁਆਇੰਟ ਇਹਨਾਂ ਨੇ ਜਿਹੜਾ ਉਹ ਵਧਾਇਆ ਹੈਗਾ ਆ। 2023 ਦੇ ਵਿੱਚ ਵੀ ਜਿਹੜੀ ਫੈਡ ਆ, ਉਹਨੇ ਇਹੀ ਇਸ਼ਾਰਾ ਕੀਤਾ ਆ ਵੀ ਇੰਟਰਸਟ ਰੇਟ ਤਾਂ ਅਸੀਂ ਵਧਾਵਾਂਗੇ, ਮੇਬੀ ਥੋੜ੍ਹੀ ਘੱਟ ਜਿਹੜੀ ਉਹ ਮਾਤਰਾ ਦੇ ਵਿੱਚ, ਮੇਬੀ 50 ਜਾਂ 25 ਬੇਸਿਸ ਪੁਆਇੰਟ ਤੱਕ ਜਿਹੜਾ ਉਹ ਵਧਾਈ ਜਾਣ। ਉਹਨਾਂ ਨੇ ਇੱਕ ਆਪਣਾ ਟੀਚਾ ਬਣਾ ਕੇ ਰੱਖਿਆ ਵੀ ਅਸੀਂ ਇਨਫਲੇਸ਼ਨ ਨੂੰ ਜਿਹੜਾ ਉਹ ਘਟਾਉਣਾ ਆ, ਪਰ ਉਸ ਨੂੰ ਘਟਾਉਂਦੇ ਰਿਸੈਸ਼ਨ ਵੱਲ ਨੂੰ ਜਿਹੜਾ ਉਹ ਆਪਾਂ ਵੱਧ ਰਹੇ ਹੈਗੇ ਆ। ਕਈ ਮਾਹਰ ਮੰਨਦੇ ਆ ਵੀ ਆ ਗਿਆ, ਕਈ ਕਹਿੰਦੇ ਆ ਵੀ ਜੀਡੀਪੀ ਵੱਲ ਦੇਖੀਏ, ਜੀਡੀਪੀ 2 ਵਾਰੀ ਘਟੀ, 1 ਵਾਰੀ ਵੱਧ ਗਈ। ਸੋ ਹੁਣ ਅਗਲੀ ਜਿਹੜੀ ਇਸ ਸਾਲ ਦੀ ਅਖੀਰਲੀ ਤਿਮਾਹੀ ਦੇ ਉੱਤੇ ਫਿਰ ਜਿਹੜੀ ਉਹ ਨਜ਼ਰ ਰਹਿਣੀ ਆ ਵੀ ਕਿੱਦਾਂ ਦਾ ਜਿਹੜਾ ਉਹ ਆਂਕੜੇ ਜਿਹੜੇ ਉਹ ਆਉਂਦੇ ਆ। ਪਰ ਓਵਰਆਲ ਇਟਸ ਵੈਰੀ ਹਾਰਡ ਟੂ ਪ੍ਰੈਡਿਕਟ ਵੀ ਕੀ ਜਿਹੜਾ ਉਹ ਬਣਨਾ ਆ। ਬਿਜ਼ਨੈਸਿਸ ਲੇ ਆਫ ਜਿਹੜੇ ਉਹ ਕਰ ਰਹੇ ਆ। ਵਾਈਟ ਕਾਲਰ ਜੌਬਸ ਇਸ ਟਾਈਮ ਸਭ ਤੋਂ ਜ਼ਿਆਦਾ ਹਿੱਟ ਜਿਹੜੀਆਂ ਇਸ ਦੇ ਵਿੱਚ ਹੋ ਰਹੀਆਂ ਨੇ। ਸੋ ਡੈਫੀਨੇਟਲੀ ਇਹ ਜਿਹੜਾ ਸਮਾਂ ਆ, ਹਰ ਇੱਕ ਨੂੰ ਥੋੜ੍ਹਾ ਜਿਹਾ ਸਬਰ ਦੇ ਨਾਲ, ਸੰਤੋਖ ਦੇ ਨਾਲ ਚੱਲਣ ਵਾਲਾ ਜਿਹੜਾ ਉਹ ਬਣ ਚੁੱਕਾ ਹੈ। ਜੀ। ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੇਜਰ ਪੂਰੀ ਦੁਨੀਆ ਦੇ ਵਿੱਚ ਜਿਹੜੀ ਚੀਜ਼ ਦੀ ਘਾਟ ਹੋਣੀ ਆ, ਉਹ ਫੂਡ ਦੀ ਹੋਣੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਪਲੀਜ਼ ਜਿਨ੍ਹਾਂ ਦੇ ਘਰਾਂ ਦੇ ਪਿੱਛੇ ਬੈਕਯਾਰਡ ਹੈਗੇ ਆ, ਤੇ ਸਾਡੇ ਪੰਜਾਬੀ ਰੇਡੀਓ USA ਦੇ ਉੱਤੇ 2 ਪ੍ਰੋਗਰਾਮ ਚੱਲਦੇ ਹੈਗੇ ਇਸ ਸੰਬੰਧ ਦੇ ਵਿੱਚ। ਇੱਕ ਮੰਗਲਵਾਰ ਨੂੰ ਰਾਜਕਨਵੀਰ ਸਿੰਘ ਹੁਣੀ ਜਿਹੜੇ ਆਪਣੇ ਭੈਣ ਭਰਾ ਖੇਤੀ ਦੇ ਵਿੱਚ ਹੈਗੇ, ਜਿਨ੍ਹਾਂ ਦੇ ਖੇਤ ਆ, ਉਹ ਵੱਖ-ਵੱਖ ਆਪਣੇ ਇਸ਼ੂ ਲੈ ਕੇ ਆਉਂਦੇ ਹੈਗੇ ਆ, ਤੇ ਇਸੇ ਤਰ੍ਹਾਂ ਇੱਕ ਸ਼ੁੱਕਰਵਾਰ ਨੂੰ ਪ੍ਰੋਗਰਾਮ ਹੁੰਦਾ ਹੈਗਾ। ਜ਼ਰੂਰ ਜਿੰਨੀ ਕੁ ਵੀ ਤੁਹਾਡੀ ਜਗ੍ਹਾ ਹੈਗੀ ਆ, ਥੋੜ੍ਹੀਆਂ ਸਬਜ਼ੀਆਂ, ਕੁਛ ਵੀ ਫਲ ਫਰੂਟ ਉਹ ਪਿੱਛੇ ਉਗਾਓ, ਬੂਟੇ ਲਾਓ, ਕਿਉਂਕਿ ਇੱਕ ਤਾਂ ਇਹ ਆ ਵੀ ਸਿਹਤ 'ਤੇ ਵੀ ਤੁਹਾਡਾ ਅਸਰ ਰਹਿੰਦਾ ਬਿਲਕੁਲ। ਆ, ਵਧੀਆ ਬਣਦੀ ਆ, ਤੇ ਦੂਜਾ ਇਹ ਆ ਵੀ ਜਦੋਂ ਆਪਣਾ ਤੁਸੀਂ ਆਰਗੈਨਿਕ ਫੂਡ ਉਗਾਓਗੇ ਤਾਂ ਉਹ ਤੁਹਾਡੀ ਸਿਹਤ ਲਈ ਵੀ ਬਹੁਤ ਵਧੀਆ ਹੈਗਾ ਆ। ਜੀ, ਬਿਲਕੁਲ ਜੀ। ਤੁਸੀਂ ਕਿਸੇ ਦੇ ਉੱਤੇ ਨਿਰਭਰ ਨਹੀਂ, ਆਪਣੇ ਆਪ ਦੇ ਉੱਤੇ ਜਿਹੜਾ ਉਹ ਰਹਿੰਦੇ ਆ। ਕੀ ਖਾ ਰਹੇ, ਕੀ ਸਰੀਰ 'ਚ ਪਾ ਰਹੇ ਆ। ਟਾਈਮ ਵੀ ਤੁਹਾਡਾ ਵਧੀਆ ਬੀਤਦਾ ਆ। ਇੱਕ ਦੂਜੇ ਦੇ ਨਾਲ, ਫੈਮਿਲੀ ਦੇ ਨਾਲ ਬੌਂਡਿੰਗ ਹੋਣ ਦੇ ਵੀ ਜਿਹੜੇ ਚਾਂਸ ਆ, ਉਸ ਦੇ ਵਿੱਚ ਐਡ ਹੁੰਦੇ ਜਾਂਦੇ ਨੇ। ਸੋ ਸਮਾਂ ਆਪਣੇ ਪ੍ਰੋਗਰਾਮ ਦਾ ਇੱਥੇ ਹੀ ਹੁਣ ਸਮਾਪਤ ਹੈ। ਦੱਸ ਜਾਈਏ, ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ 11 ਵਜੇ ਤੱਕ ਜਿਹੜਾ ਉਹ ਪੇਸ਼ ਕੀਤਾ ਜਾਊਗਾ। 11 ਤੋਂ 1 ਵਜੇ ਤੱਕ ਪ੍ਰੋਗਰਾਮ ਨਜ਼ਰੀਆ ਉਹ ਆਵੇਗਾ। 1 ਤੋਂ 2:30 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, ਤੇ 3 ਤੋਂ 4 ਵਜੇ ਤੱਕ ਪ੍ਰੋਗਰਾਮ ਸਾਂਝੀ ਸੱਥ। 4 ਤੋਂ ਲੈ ਕੇ ਪ੍ਰੋਗਰਾਮ 5:30 ਵਜੇ ਤੱਕ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਵਿਸਰ ਦਾ ਵਿਰਸਾ। ਤੇ ਉਸ ਤੋਂ ਉਪਰੰਤ 5:40 ਦੇ ਉੱਤੇ ਅਮਰੀਕਾ ਦੀਆਂ ਤੇ ਕੈਲੀਫੋਰਨੀਆ ਦੀਆਂ ਅਹਿਮ ਖਬਰਾਂ ਲੈ ਕੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹਾਜ਼ਰ ਕਰਾਂਗੇ। ਤੇ 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। ਤੇ 8:30 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਊਗਾ
ਖਬਰ ਤੇ ਨਜ਼ਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ 8:30 ਵਜੇ। ਸੋ ਇਦਾਂ ਪੰਜਾਬੀ ਰੇਡੀਓ ਇਸ ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਹੁਣ ਲੈਂਦੇ ਹਾਂ ਜੀ ਆਪਾਂ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ। ਯੂਐਸ